क्लाउड। अज मैं जरा ना अपना बीबा जी अज मैं बिल्कुल अज मैं एक होर काम करन जा रहा तुहाडे नाल। फसाउण लगे हो। वो ये कि ये तो मैनू पता है कि जदों असीं मसीतां च जाने हैं ते मसीतां दे विच मलवटे जिहड़े ने वो किवें सूरतां पढ़ाउंदे ने सानू ते किवें किवें ओहदे अपना करदे ने तर्जमे करके सानू सिखाउंदे ने ते वगैरह वगैरह। अज मैं तुहाडे कोलों खास तौर ते तुसीं जिहड़े ईस्ट पंजाब दे हो, अज मैं तुहाडे कोलों सुनना चाहुंदा है कि तुसीं जदों गुरुद्वारे जांदे हो ते तुहानू ओह पढ़ाउंदे ने, मसलन जपजी साहब पढ़ाउंदे ने ते ओह की दसदे ने तुहानू? सर जी मैं ਤੁਹਾਨੂੰ ਇੱਕ ਵਾਰ ਸ਼ਾਇਦ ਪਹਿਲਾਂ ਵੀ ਜ਼ਿਕਰ ਕੀਤਾ ਸੀ ਕਿ ਸਾਡਾ ਐਦਾਂ ਦਾ ਕੋਈ ਆਰਗੇਨਾਈਜ਼ ਨਹੀਂ ਹੁੰਦਾ ਕਿ ਜਿੱਦਾਂ ਬੱਚੇ ਭੇਜੀ ਦੇ ਨੇ ਕਿ ਵੀ ਤੁਸੀਂ ਹੁਣ ਪੜ੍ਹ ਕੇ ਆਓ, ਸਮਝ ਕੇ ਆਓ। ਐਦਾਂ ਦਾ ਸਿਸਟਮ ਕੋਈ ਹੈ ਨਹੀਂ। ਅਮਰਦੀਪ ਜੀ ਜ਼ਿਆਦਾ ਦੱਸ ਸਕਦੇ ਨੇ ਐਂਡ ਸਤਿੰਦਰ ਜੀ ਜਿਹੜੇ ਹੁਣ ਉੱਥੇ ਨੇ। ਹੁਣ ਇੱਥੇ ਆਊਟ ਆਫ ਦ ਕੰਟਰੀ ਜਿਹੜੇ ਅਸੀਂ ਬਾਹਰ ਲੋਕ ਬੈਠੇ ਆ ਨਾ, ਹੁਣ ਇੱਥੇ ਗੁਰਦੁਆਰਿਆਂ ਦੇ ਵਿੱਚ ਦੇ ਹੈਵ ਸਟਾਰਟਡ ਕਿ ਵੀ ਇੱਕ ਸਕੂਲ ਸ਼ੁਰੂ ਕੀਤੇ ਨੇ ਜਿਹੜੇ ਕਿ ਵੀ ਗੁਰਮੁਖੀ ਪੜ੍ਹਾਉਂਦੇ ਨੇ ਜਾਂ ਸਟਫ ਲਾਈਕ ਦੈਟ। ਸਾਨੂੰ ਕੋਈ ਤਰਤੀਬ ਸਿਰ ਨਹੀਂ ਪੜ੍ਹਾਇਆ ਗਿਆ ਜਾਂ ਸਮਝਾਇਆ ਗਿਆ। ਐਂਡ ਆਈ ਡੋਂਟ ਨੋ ਅੱਜ ਕੱਲ੍ਹ ਦਾ ਜ਼ਮਾਨਾ ਕੀ, ਅਮਰਦੀਪ ਜੀ ਦੱਸਣਗੇ ਜਾਂ ਸਤਿੰਦਰ ਜੀ, ਸਾਨੂੰ ਇਸ ਤਰ੍ਹਾਂ ਤਰਤੀਬ ਸਿਰ ਪੜ੍ਹਾਇਆ ਨਹੀਂ ਗਿਆ। ਕਦੇ ਕਥਾ ਹੁੰਦੀ ਹੈ ਕਦੇ ਕਿ ਵੀ ਤੁਸੀਂ ਜਾਂਦੇ ਹੋ ਉੱਥੇ ਬੈਠੇ ਹੋ, ਕੋਈ ਕਥਾ ਕਰ ਰਹੇ ਨੇ, ਕੋਈ ਜਿਹੜੇ ਹੁੰਦੇ ਨੇ ਗਿਆਨੀ ਉੱਥੇ ਬੈਠੇ ਤੇ ਉਹ ਆਪਣੇ ਤਰੀਕੇ ਨਾਲ ਤੁਹਾਨੂੰ ਕੋਈ ਚੀਜ਼ ਸਮਝਾ ਦੇਣ, ਬਟ ਦੇਰ ਇਜ਼ ਨੋ ਸੈਟ ਵੇ ਆਫ ਬੀਇੰਗ ਟੌਟ। ਜਾਂ ਤੁਸੀਂ ਫਿਰ ਤੁਸੀਂ ਖਾਲਸਾ ਸਕੂਲ ਚ ਜਾਓ, ਉੱਥੇ ਤੁਹਾਨੂੰ ਮੇ ਬੀ ਪੜ੍ਹਾਉਂਦੇ ਹੋਣਗੇ, ਆਈ ਡੋਂਟ ਨੋ ਦੈਟ, ਬਟ ਏਦਾਂ ਸਾਨੂੰ ਪੜ੍ਹਾਇਆ ਨਹੀਂ ਗਿਆ ਡਾਕਟਰ ਸਾਹਿਬ। ਸਾਡੇ ਇੱਥੇ ਪੜ੍ਹਾਉਂਦੇ ਆ ਇੰਗਲੈਂਡ। ਹਾਂ ਹੁਣ ਇਹੀ ਮੈਂ ਕਿਹਾ ਨਾ, ਜਿਹੜਾ ਬਾਹਰ ਹੁਣ ਜਿਹੜੇ ਬਾਹਰ ਦੇ ਮੁਲਕ ਨੇ ਉੱਥੇ ਇਹਨਾਂ ਨੇ ਏਦਾਂ ਦੇ ਸਕੂਲ ਜਿਹਾ ਸ਼ੁਰੂ ਕੀਤੇ ਨੇ ਗੁਰਦੁਆਰੇ ਦੇ ਵਿੱਚ। ਐਵਰੀ ਸੰਡੇ ਜਿਹੜੇ ਬੱਚੇ ਆਉਂਦੇ ਨੇ ਉੱਥੇ ਜਾਂਦੇ ਨੇ, ਬਟ ਸਾਡੇ ਉਹ ਹੈ ਨਹੀਂ। ਆਈ ਮੀਨ ਜਿਹੜਾ ਟ੍ਰੈਡੀਸ਼ਨਲੀ ਸਾਡਾ ਏਦਾਂ ਦਾ ਕੋਈ ਤਰੀਕਾ ਨਹੀਂ। ਬੀਬਾ ਜੀ ਇੱਕ ਮਿੱਥ ਮੈਂ ਤੁਹਾਡਾ ਤੋੜ ਦਿਆਂ। ਸਾਡੇ ਉੱਥੇ ਪਾਕਿਸਤਾਨ ਦੇ ਵਿੱਚ ਜਿਹੜੇ ਬੱਚੇ ਮਸੀਤਾਂ 'ਚ ਜਾਂਦੇ ਨੇ ਪੜ੍ਹਨ ਵਾਸਤੇ, ਉਹ ਸਮਝਦੇ ਕੁਛ ਨਹੀਂ। ਉਹ ਸਭ ਸਿਰਫ ਅਰਬੀ ਨੂੰ ਰੱਟਾ ਲਾ ਕੇ ਤੇ ਸੁਣੀਆਂ ਸੁਣਾਈਆਂ ਗੱਲਾਂ ਸੁਣ ਕੇ ਆ ਜਾਂਦੇ ਨੇ। ਸਮਝਦਾ ਕੋਈ ਵੀ ਨਹੀਂ, ਨਾ ਕੋਈ ਪੜ੍ਹਾਉਂਦਾ ਸਮਝਾ ਕੇ ਉੱਥੇ ਟ੍ਰਾਂਸਲੇਸ਼ਨ ਕਰਕੇ। ਇਹ ਬਿਲਕੁਲ ਮਿੱਥ ਹੈਗਾ ਜੀ ਕਿ ਅਰਬੀ ਦੇ ਬੱਚੇ ਜਿਹੜੇ ਨੇ ਮਸੀਤਾਂ 'ਚ ਕੁਰਾਨ ਸਮਝਣ ਜਾਂਦੇ ਨੇ। ਕੋਈ ਸਮਝ ਕੋਈ ਨਹੀਂ ਉੱਥੇ ਚੱਲਦਾ ਪਿਆ। ਇਹ ਸਭ ਜਿਹੜਾ I stand corrected। ਅੱਛਾ ਮੈਨੂੰ ਸੀਗਾ ਕਿ ਜਿਸ ਤਰ੍ਹਾਂ ਉਹ ਇੱਕ ਲਾਈਨ ਪੜਾਉਂਦੇ ਨੇ ਤੇ ਉਹ ਫਿਰ ਤੁਹਾਨੂੰ ਸਮਝਾਉਂਦੇ ਵੀ। ਨਾ ਸਹੀ ਸਾਹਿਬ, ਜਿਹੜੀ ਮੁਸਲਮਾਨਾਂ ਦੀ ਹੈ ਉਹ ਤੇ ਡਬਲ ਜੈਪਰਡੀ ਹੈ ਨਾ ਜੀ। ਇੱਕ ਤੇ ਇਹ ਹੈ ਕਿ ਜ਼ੁਬਾਨ ਉਹਨਾਂ ਦੀ ਨਹੀਂ ਹੈ ਜੀ, ਜ਼ੁਬਾਨ ਅਰਬੀ ਹੈ ਜਿਹਦਾ ਕੋਈ ਤਾਲੁਕ ਹੀ ਨਹੀਂ ਪੰਜਾਬੀ ਨਾਲ। ਐਗਜ਼ੈਕਟਲੀ। ਲੇਕਿਨ ਇਹ ਹੈ ਕਿ ਇਹ ਜੈਪਰਡੀ ਜਿਹੜੀ ਹੈ ਇਹ ਉਨੀ ਸਵੀਅਰ ਜਿਹੜੀ ਹੈ ਉਹ ਗੁਰੂ ਗ੍ਰੰਥ ਸਾਹਿਬ ਨਹੀਂ ਹੈਗੀ। ਬਿਲਕੁਲ ਠੀਕ ਹੈ, ਇਹ ਤੇ ਪੰਜਾਬੀ ਹੈ। ਠੀਕ ਹੈ, ਬਿਲਕੁਲ ਸਹੀ ਕਹਿ ਰਹੇ ਹੋ। ਡਬਲ ਜੈਪਰਡੀ ਇਹ ਤੇ ਪੰਜਾਬੀ ਦੀ ਹੀ ਇੱਕ ਫਾਰਮ ਹੈ ਨਾ ਡਾਕਟਰ ਸਾਹਿਬ। ਏਦਾਂ ਕਿ ਇੱਥੇ ਜਿਹੜੀ ਜਪਜੀ ਸਾਹਿਬ ਹੈ ਉਹ ਹੋਮ ਕਲਚਰ 'ਚ ਜ਼ਿਆਦਾ ਹੈਗੀ ਆ। ਘਰ ਦੇ ਵਿੱਚ ਕਾਫੀ ਘਰਾਂ ਦੇ ਵਿੱਚ ਬੱਚਿਆਂ ਨੂੰ ਪੜ੍ਹਾਇਆ ਜਾਂਦਾ ਮੀਨਿੰਗ ਨਹੀਂ ਸਮਝਾਇਆ ਜਾਂਦਾ। ਗੁਰਦੁਆਰੇ ਦੇ ਵਿੱਚ ਨਹੀਂ ਇੰਨਾ ਕਲਚਰ ਹੈਗਾ। ਕਿਉਂ ਪੜ੍ਹਾਇਆ ਜਾਂਦਾ? ਉਹ ਇਹ ਮਤਲਬ ਪਹਿਲਾਂ ਸਮਝਿਆ ਜਾਂਦਾ ਵੀ ਜੇ ਤੁਸੀਂ ਸਿੱਖ ਫੈਮਿਲੀ ਨੂੰ ਬਿਲੋਂਗ ਕਰਦੇ ਹੋ ਤੇ ਇਹ ਬੇਸਿਕ ਜਿਹੜਾ ਸਕ੍ਰਿਪਚਰ ਦੀ ਪਹਿਲਾ ਪੌੜੀ ਹੈ ਤੇ ਪੜ੍ਹਨੀ ਹੈ ਤੁਸੀਂ। ਮੈਂ ਨਾ ਬੀਬਾ ਜੀ ਮੈਂ ਨਾ ਡਾਕਟਰ ਸਾਹਿਬ ਦੇ ਸਵਾਲ ਨੂੰ ਮੈਂ ਵੀ ਇੱਕ ਦੁਬਾਰਾ ਵਜ਼ਾਹਤ ਕਰਨਾ ਚਾਹੁੰਦਾ ਡਾਕਟਰ ਸਾਹਿਬ ਦੀ ਇਜਾਜ਼ਤ ਨਾਲ, ਕਿ ਅਸੀਂ ਜਦੋਂ ਇਸਲਾਮਿਕ ਜਗ੍ਹਾ ਤੇ ਜਾਂਦੇ ਹਾਂ ਨਾ, ਉੱਥੇ ਕਹਿੰਦੇ ਨੇ ਕੁਰਾਨ ਪੜ੍ਹੋ ਉਹਦਾ ਸਵਾਬ ਹੋਏਗਾ, ਹਰ ਲਫ਼ਜ਼ ਦਾ ਇੰਨਾ ਜਾਂ ਫਲਾਣ ਦਾ ਇੰਨਾ। ਉਹ ਇਹਨੂੰ ਐਜ਼ ਏ ਸਵਾਬ ਦੇ ਤੌਰ ਤੇ ਲੈਂਦੇ ਨੇ ਕਿ ਤੁਸੀਂ ਜਦੋਂ ਜਪਜੀ ਪੜ੍ਹਦੇ ਹੋ, ਜਿਸ ਤਰ੍ਹਾਂ ਮੈਂ ਗਿਆ ਸਾਂ ਕਰਤਾਰਪੁਰ ਗੁਰਦੁਆਰੇ, ਉੱਥੇ ਹਰ ਵੇਲੇ ਇਹ ਪੜ੍ਹੀ ਜਾ ਰਹੀ ਹੁੰਦੀ ਹੈ, ਲੋਕ ਉੱਥੇ ਪੜ੍ਹ ਰਹੇ ਹੁੰਦੇ ਨੇ। ਇਹਦਾ ਵੀ ਤੁਸੀਂ ਵੀ ਸਮਝਦੇ ਹੋ ਕਿ ਉਹਦੇ ਨਾਲ ਕੁਝ ਸਵਾਬ ਹੁੰਦਾ?
ਅਸੀਂ ਸਮਝਦੇ ਤੇ ਹੁਣ ਨਹੀਂ ਸਮਝਦੇ ਕਿ ਸਵਾਬ ਹੁੰਦਾ, ਪਰ that is the general feeling exactly ਇਦਾਂ ਹੀ ਹੈ ਕਿ ਤੁਸੀਂ ਮਤਲਬ ਕਿ ਜੇ ਪੜ੍ਹੀ ਜਾਓਗੇ ਉਹ ਕਹਿੰਦੇ ਨੇ what they try to say you ਕਿ ਹੋ ਸਕਦਾ ਹੈ ਕਿ ਜਿੰਨੇ ਤੁਸੀਂ ਪੜ੍ਹੀ ਜਾਓ ਜੇ ਤੇ ਸ਼ਾਇਦ ਇੱਕ ਛਣ, ਇੱਕ ਸੈਕਿੰਡ, ਇੱਕ ਮੂਮੈਂਟ ਐਸਾ ਆਵੇ ਕਿ ਜਿਹੜੀ ਤੁਹਾਡੀ ਲਿਵ ਜਿਹੜੀ ਹੈਗੀ ਆ ਉਹ ਜੁੜ ਜਾਵੇ ਐਂਡ ਤੁਹਾਨੂੰ ਉਹਦਾ ਸਵਾਬ ਹੈ ਕਿ ਵੀ ਤੁਸੀਂ ਇਹ ਮਤਲਬ ਕਿ ਅਫਕੋਰਸ ਜਿਹੜੇ ਭਾਈ ਹੁੰਦੇ ਨੇ ਜਾਂ ਜਿੱਦਾਂ ਲੋਕੀ ਹੁੰਦੇ ਨੇ, ਹਾਂ ਤੁਸੀਂ ਇਹ ਕੰਮ 21 ਵਾਰ ਫਲਾਣੀ ਚੀਜ਼ ਪੜ੍ਹਿਆ ਕਰੋ ਜਾਂ 22 ਵਾਰ ਤੁਸੀਂ ਫਲਾਣੀ ਚੀਜ਼ ਪੜ੍ਹਿਆ ਕਰੋ, ਇਹ ਹਰ ਸਾਡੇ ਈਸਟਰਨ ਮਜ਼ਹਬਾਂ 'ਚ ਸਾਰਿਆਂ 'ਚ ਹੀ ਹੈਗਾ। ਪਰ ਪੁਆਇੰਟ ਹਾਂ, ਪਰ ਉਹ ਕਹਿੰਦੇ ਨੇ ਕਿ ਅਸੀਂ ਫਿਰ ਸਾਡੇ ਵਰਗਾ ਕੋਈ ਕਹਿੰਦਾ ਸਾਨੂੰ ਸਮਝ ਨਹੀਂ ਆਉਂਦੀ ਕੀ ਪੜ੍ਹੀ ਜਾਈਏ, ਤੇ ਉਹ ਕਹਿੰਦੇ ਨੇ ਕੋਈ ਗੱਲ ਨਹੀਂ, ਜੇ ਤੁਹਾਡੀ ਇੱਕ ਵਾਰਾਂ ਕਦੇ ਤੁਹਾਨੂੰ ਸਮਝਣ ਦੀ ਲੋੜ ਨਹੀਂ, ਤੁਹਾਨੂੰ ਜੇ ਇੱਕ ਛਣ ਲਈ ਵੀ ਤੁਹਾਡਾ ਜੇ ਚਿੱਤ ਲੱਗ ਜਾਵੇ, ਅੰਤਰ ਧਿਆਨ ਹੋ ਜਾਵੇ, ਤੇ then that is the ਸਵਾਬ that ਤੁਸੀਂ ਖੱਟਦੇ। ਜਿਹੜਾ ਤੁਸੀਂ ਕੁਐਸਚਨ ਪੁੱਛਿਆ ਨਾ ਕਿ ਉਹ ਕਿਉਂ ਪੜ੍ਹਦੇ ਨੇ, ਮੇਰਾ ਵੈਸੇ ਪਰਸਨਲ ਓਪੀਨੀਅਨ ਹੈ ਕਿ ਇਹ ਪੰਜਾਬ ਦੇ ਵਿੱਚ ਮੈਂ ਇਹ ਸਵਾਲ ਸਿਰਫ ਸਿੱਖਾਂ ਕੋਲੋਂ ਨਹੀਂ ਪੁੱਛਿਆ, ਹਾਂਜੀ ਇਹ ਸਵਾਲ ਜਨਰਲ ਹੈ। ਮਿਸਾਲ ਦੇ ਤੌਰ ਤੇ ਤੁਸੀਂ ਬੱਚੇ ਨੂੰ ਕਿਹਾ ਪੜ੍ਹ ਬਈ ਇੱਕ ਓਂਕਾਰ ਸਤਿਨਾਮ, ਉਹ ਕਹਿੰਦਾ ਇੱਕ ਓਂਕਾਰ ਸਤਿਨਾਮ, ਤੇ ਉਹ ਪੁੱਛਦਾ ਨਹੀਂ ਇੱਕ ਓਂਕਾਰ ਤੇ ਸਤਿਨਾਮ ਕੀ ਨੇ। ਅੱਛਾ ਜੀ, ਪਹਿਲੀ ਪੌੜੀ ਸਭ ਸਮਝਾ ਦਿੰਦੇ ਨੇ। ਪਹਿਲੀ ਪੌੜੀ ਇੰਨੀ ਸਿੰਪਲ ਹੈਗੀ ਹੈ ਨਾ ਕਿ ਪਹਿਲੀ ਪੌੜੀ ਦਾ ਜਿਹੜਾ ਪਾਠ ਹੈ ਨਾ, ਉਹ somehow or the other ਭਾਵੇਂ ਤੁਹਾਨੂੰ ਆਂਦੀ ਹੈ ਜ਼ਬਾਨ ਜਾਂ ਨਹੀਂ ਆਉਂਦੀ ਜਾਂ ਜੋ ਵੀ ਹੈ, ਉਹ ਤੁਹਾਨੂੰ ਸਮਝਾ ਦਿੰਦੇ ਨੇ ਕਿ ਵੀ ਮੋਟਾ ਇਹਦਾ ਇਹ ਮਤਲਬ ਹੁੰਦਾ। ਸੋ that they do, ਬਟ ਜਿੱਦਾਂ ਸਤਿੰਦਰ ਜੀ ਨੇ ਕਿਹਾ ਕਿ ਹਰ ਘਰ ਦੇ ਵਿੱਚ ਘਰ 'ਚ ਸਿਖਾਇਆ ਜਾਂਦਾ, ਪੜ੍ਹਾਇਆ, ਸਾਨੂੰ ਤੇ ਨਹੀਂ ਪੜ੍ਹਾਇਆ ਗਿਆ, ਮੈਨੂੰ ਨਹੀਂ ਪੜ੍ਹਾਇਆ ਗਿਆ, ਮੈਨੂੰ ਵੀ ਨਹੀਂ ਸਿਖਾਇਆ ਗਿਆ, was never home। ਸੋ ਆਈ ਡੋਂਟ ਨੋ, ਮੇਰੇ ਮਮਾ ਨੇ ਸਾਰੀ ਉਮਰ ਜਪਜੀ ਸਾਹਿਬ ਦਾ ਪਾਠ ਕੀਤਾ। ਸ਼ੀ ਵਾਸ, ਆਈ ਮੀਨ ਬਹੁਤਾ ਨਹੀਂ ਉਹਨਾਂ ਨੇ ਮਤਲਬ ਕਿ ਲੰਬੇ ਚੌੜੇ ਪਾਠ 'ਚ ਨਹੀਂ ਸੀ ਪੈਂਦੇ ਉਹ, ਪਰ ਜਪਜੀ ਸਾਹਿਬ ਰਹਿਰਾਸ ਸਾਹਿਬ ਕਰਦੇ ਸੀ, ਪਰ ਆਈ ਡਾਊਟ ਕਿ ਉਹਨਾਂ ਨੂੰ ਵੀ ਪੂਰਾ ਮਤਲਬ ਪਤਾ ਸੀ ਕਿ ਨਹੀਂ ਸੀ। ਪ੍ਰੋਬਲਮ ਇਦਾਂ ਹੈ, ਮਤਲਬ ਨਹੀਂ ਪਤਾ ਹੁੰਦੇ, ਮਤਲਬ ਤਾਂ ਐਕਚੁਅਲੀ ਮਤਲਬ ਤੱਕ ਜਾਂਦਾ ਹੀ ਨਹੀਂ ਹੈ ਕੋਈ। ਜਿਹੜਾ ਘਰਾਂ 'ਚ ਬੱਚਿਆਂ ਨੂੰ ਸਿਖਾਉਣ ਦਾ ਵੀ ਉਹ ਹੈ ਨਾ, ਉਹ ਵੀ ਕੀ ਹੈ ਕਿ ਜਿਵੇਂ ਆਪਣੇ ਪਾਠ ਕਰਨ ਦੀ ਇੱਕ ਉਹ ਹੈ ਕਿ ਪਾਠ ਕਰਨਾ ਚੰਗੀ ਚੀਜ਼ ਹੈ, ਤੇ ਬੱਚੇ ਤੋਂ ਵੀ ਐਕਸਪੈਕਟੇਸ਼ਨ ਇਹੀ ਹੁੰਦੀ ਹੈ। ਜਿਵੇਂ ਜੇ ਤੁਸੀਂ ਮੁਸਲਮਾਨਾਂ 'ਚ ਕਹੋ ਕਿ ਵੀ ਬੱਚਾ ਨਮਾਜ਼ ਅਦਾ ਕਰਨ ਲੱਗ ਜੇ ਜਾਂ ਉਵੇਂ, ਉਹੀ ਚੀਜ਼ ਹੈ ਕਿ ਜੇ ਬੱਚੇ ਨੂੰ ਛੋਟੇ ਹੁੰਦੇ ਨੂੰ ਤੁਸੀਂ ਸਿਖਾ ਦਿਓਗੇ ਤੇ ਸ਼ਾਇਦ ਉਹ ਜਪਜੀ ਸਾਹਿਬ ਦਾ ਪਾਠ ਕਰਨ ਲੱਗ ਜਾਊਗਾ। ਬਸ ਇੰਨਾ ਹੀ ਹੁੰਦਾ, ਮਤਲਬ ਤੱਕ ਬਹੁਤਾ ਨਹੀਂ ਜਾਂਦਾ ਕੋਈ। ਮਤਲਬ ਨਾ ਹੀ ਤੇ ਬੱਚੇ ਕੋਈ ਏਦਾਂ ਦੇ ਸਵਾਲ ਹੀ ਕਰਦੇ ਆ, ਤੇ ਨਾ ਹੀ ਕੋਈ ਇੰਨਾ ਉਹੀ ਕਰਦਾ ਐਕਚੁਅਲੀ। ਮਤਲਬ ਪੇਰੈਂਟਸ ਨੂੰ ਖੁਦ ਵੀ, ਮਤਲਬ ਮੈਨੂੰ ਨਹੀਂ ਲੱਗਦਾ ਕਿ ਕਿਸੇ ਨੂੰ ਬਹੁਤੇ ਕਲੀਅਰ ਹੁੰਦੇ ਹੋਣਗੇ ਕਿ ਉਹਨੂੰ ਦੱਸ ਸਕੇ। No, I know for a fact ਕਿ I doubt ਕਿ ਮੇਰੇ ਸਾਡੇ ਤੇ like my father used to go to ਗੁਰਦੁਆਰਾ twice a year, ਗੁਰਪੁਰਬ ਜਿਹੜੇ ਵੱਡੇ ਹੁੰਦੇ ਨੇ, ਤੇ ਮਮਾ ਵੀ ਮਤਲਬ ਕਿ ਏਦਾਂ ਦਾ ਕੋਈ ਖਾਸ ਸੈਟ ਸਕੀਮ ਨਹੀਂ ਹੈਗੀ, ਆਪਣੇ ਘਰ ਦਾ ਅਲੱਗ-ਅਲੱਗ ਰਿਵਾਜ। ਹਾਂ, ਬਟ ਤੁਹਾਡੇ ਜਦੋਂ ਵਿਆਹ ਹੁੰਦੇ ਨੇ, ਵਿਆਹਾਂ ਤੇ ਇਹ ਨਹੀਂ ਪੜ੍ਹੀ ਜਾਂਦੀ ਜਪਜੀ? ਜਦੋਂ ਵਿਆਹ ਹੁੰਦਾ ਕੁੜੀ ਮੁੰਡਾ ਬੈਠੇ ਹੁੰਦੇ। ਜਪਜੀ ਸਾਹਿਬ is a daily prayer. It is a daily prayer in the morning। ਜਦ ਤੁਸੀਂ ਸ਼ੁਰੂ ਕਰਦੇ ਹੋ ਤੁਸੀਂ ਜਪਜੀ ਸਾਹਿਬ ਪੜ੍ਹਨਾ। ਲੇਕਿਨ ਜਦੋਂ ਵਿਆਹ ਹੁੰਦਾ ਕੁੜੀ ਮੁੰਡੇ ਦਾ, ਉੱਥੇ ਆਲਰੇਡੀ ਦਿਨ ਦਾ ਟਾਈਮ ਹੋ ਗਿਆ ਨਾ, ਜਪਜੀ ਸਾਹਿਬ ਤੇ ਸਵੇਰੇ ਪੜ੍ਹਿਆ ਗਿਆ ਨਾ, ਉਦੋਂ ਨਹੀਂ ਪੜ੍ਹਦੇ। ਉਹਦੇ 'ਚ ਲਾਵਾਂ ਹੁੰਦੀਆਂ ਨੇ, ਲਾਵਾਂ ਪੜ੍ਹਦੇ ਨੇ ਉਹਦੇ 'ਚ। ਜਪਜੀ ਸਾਹਿਬ 'ਚ ਨਹੀਂ ਹੁੰਦੀਆਂ ਜੀ, ਉਹ ਅਲੱਗ ਹੁੰਦੀਆਂ, ਉਹ ਅਲੱਗ ਬਾਣੀ ਹੈ। ਜਿੱਥੋਂ ਤੱਕ ਇਹਦਾ ਸਮਝਣ ਦਾ ਹੈਗਾ, ਉਹ ਤੁਸੀਂ ਦੇਖੋ ਜਿਹੜੀ ਸਭ ਤੋਂ ਅਥੈਂਟਿਕ ਬੁੱਕ ਮੰਨੀ ਜਾਂਦੀ ਜਪਜੀ ਸਾਹਿਬ ਦੀ ਵਿੱਚ, ਉਹ ਓਸ਼ੋ ਦੀ ਮੰਨੀ ਜਾਂਦੀ ਹੈ। ਤੋ ਬਹੁਤਾ ਸਿੱਖਾਂ ਦੇ ਵਿੱਚ ਵੀ ਕੋਈ ਕਲਚਰ ਨਹੀਂ ਹੈਗਾ ਕਿ ਉਹਨੂੰ ਐਕਸਪਲੇਨ ਕੀਤਾ ਜਾਵੇ ਜਾਂ ਉੱਦਾਂ ਹਿਸਾਬ ਦੇ ਵਿੱਚ। ਤੇ ਮੇਰਾ ਆਪਣਾ ਓਪੀਨੀਅਨ ਹੈ ਕਿ ਪੰਜਾਬ ਦੀਆਂ ਸਾਰੀਆਂ ਕਮਿਊਨਿਟੀਆਂ 'ਚ ਬੜਾ ਇੰਟੈਂਸ ਕੰਪੀਟੀਸ਼ਨ ਹੈ ਕਿ ਆਪਣੀਆਂ ਪ੍ਰੇਅਰਸ ਨੂੰ ਰਿਮੈਂਬਰ ਕੀਤਾ ਜਾਏ। ਇਸ ਕਾਰਨ ਸ਼ਾਇਦ ਪੜ੍ਹਿਆ ਜਾਂਦਾ, ਮੀਨਿੰਗ ਵਾਲੇ ਪਾਸੇ ਕੋਈ ਬਹੁਤ ਆਪਣੀਆਂ ਕੌਮਾਂ ਨਹੀਂ ਗਈਆਂ। ਨਹੀਂ, ਓਸ਼ੋ ਤੁਸੀਂ ਫੋਲੋ ਕਰਦੇ ਹੋ? ਮੈਂ ਤਾਂ ਬਾਅਦ ਇੱਥੇ ਆ ਕੇ ਪਤਾ ਲੱਗਾ ਕਿ ਆਈ ਮੀਨ ਵੈਰੀ ਰੀਸੈਂਟਲੀ ਓਸ਼ੋ ਨੇ ਵੀ ਟ੍ਰਾਂਸਲੇਸ਼ਨ ਕੀਤੀ ਹੈ। ਹਾਂ, ਨਹੀਂ, ਪਰ ਹੋਰ ਤੁਸੀਂ ਬਹੁਤੀਆਂ ਗਿਣ ਨਹੀਂ ਸਕਦੇ ਕਿ ਜਿਹੜੀਆਂ ਟੌਪ ਆਫ ਦੀ ਨੌਚ ਹੈਗੀਆਂ ਨੇ, ਵੀ ਕਿੰਨੇ ਟ੍ਰਾਂਸਲੇਸ਼ਨ ਕੀਤੀਆਂ ਨੇ ਹੋਰਾਂ ਨੇ ਵੀ, ਏਡੀ ਗੱਲ ਨਹੀਂ ਹੈਗੀ, ਪਰ ਉਹ ਹਾਲੀ ਵੀ ਅਥੈਂਟਿਕ ਕਿਤਾਬਾਂ 'ਚ ਗਿਣੀ ਜਾਂਦੀ। ਇਹਨਾਂ ਵਿੱਚੋਂ ਸਾਰਿਆਂ ਵਿੱਚੋਂ ਸਾਹਿਬ ਸਿੰਘ ਦੀ ਜ਼ਰਾ ਬਿਹਤਰ ਹੈ। ਅੱਛਾ ਜੀ। ਸਾਹਿਬ, ਮੈਂ ਡਾਕਟਰ ਸਾਹਿਬ ਗੱਲ ਕਰਾਂ ਕਿ ਜਿਹੜਾ ਗੁਰਬਾਣੀ ਦਾ ਜਾਂ ਪਾਠ ਦਾ ਸਾਡੇ ਕਨਸੈਪਟ ਲੋਕਾਂ ਨੂੰ ਇੱਥੇ ਪ੍ਰਮੋਟ ਕਰਦੇ ਨੇ, ਰਿਲੀਜਨ ਵਾਲੇ ਜਾਂ ਘਰਾਂ ਵਾਲੇ ਵੀ,
ਉਹਨਾਂ ਦਾ ਇੱਕ ਤੇ ਇਹ ਹੁੰਦਾ ਕਿ ਨੰਬਰ 1 ਤੁਹਾਨੂੰ ਪਰਸਨਲ ਤੌਰ ਤੇ ਇਸ ਚੀਜ਼ ਦਾ ਫਾਇਦਾ ਹੋਏਗਾ, ਤੁਹਾਨੂੰ ਮਨ ਸ਼ਾਂਤੀ ਹੋਏਗੀ, ਤੁਹਾਨੂੰ ਸਕੂਨ ਹੋਏਗਾ। ਦੂਸਰੀ ਗੱਲ ਇਹ ਹੈ ਕਿ ਇਹ ਪ੍ਰਮੋਟ ਕਰੇਗਾ, ਉਹ ਕਹਿੰਦੇ ਨੇ ਕਿ ਐਜ਼ ਅ ਗੁੱਡ ਸਿਟੀਜ਼ਨ ਜਾਂ ਤੁਸੀਂ ਬਹੁਤ ਵੱਡੇ ਇੱਕ ਸੁਸਾਇਟੀ ਦੇ ਨਾਲ ਬਣ ਸਕਦੇ ਹੋ। ਤੁਹਾਨੂੰ ਮਤਲਬ ਇਹ ਫਾਇਦਾ ਹੈ ਕਿ ਯੂ ਬਿਕਮ ਅ ਗੁੱਡ ਪਰਸਨ yourself and then part of the society। ਇਸ ਕਰਕੇ ਲੋਕੀ ਇਹਨੂੰ ਸਟ੍ਰੈਸ ਕਰਦੇ ਨੇ ਕਿ ਪਾਠ ਕਰੋ, ਖੁਦ ਚੰਗੇ ਬਣੋ ਔਰ ਸੁਸਾਇਟੀ ਦੇ ਨਾਲ ਬਣੋ। ਇਹ ਮੇਰਾ ਖਿਆਲ ਇਹ ਫੋਕਸ ਹੈ, ਭਾਵੇਂ ਤੁਸੀਂ ਪਾਠ ਕਰੋ ਜਾਂ ਮੰਨੋ ਜਾਂ ਗੁਰਦੁਆਰੇ ਜਾਓ, ਫੋਕਸ ਇਹਨਾਂ ਦਾ ਇਹੀ ਹੁੰਦਾ। ਮੈਨੂੰ ਇਹ ਲੱਗਦਾ ਹੈ ਕਿ ਬਚਪਨ ਤੋਂ ਹੀ ਜਿਹੜਾ ਰਿਲੀਜਨ ਦਾ ਪਾਰਟ ਹੈ ਨਾ, ਉਹਨੂੰ ਇੱਕ ਮੈਕਨਾਈਜ਼ਡ ਲਰਨਿੰਗ ਦੇ ਤੌਰ ਦੇ ਉੱਤੇ ਸ਼ਾਮਲ ਕਰ ਦਿੱਤਾ ਜਾਂਦਾ ਹੈ, ਜਿਹਦਾ ਜ਼ਿੰਦਗੀ ਦੇ ਨਾਲ ਕੋਈ ਤਾਲੁਕ ਨਹੀਂ ਹੈਗਾ। ਮੈਂ ਇੱਕ ਗੱਲ ਅੱਜ ਕੱਲ ਦੇ ਬੱਚਿਆਂ ਦੀ ਐਡ ਕਰਨਾ ਚਾਹੁੰਦੀ ਹਾਂ ਫਰੋਮ ਮਾਈ ਓਨ ਪਰਸਨਲ ਐਕਸਪੀਰੀਅੰਸ। ਆਈ ਡੋਂਟ ਨੋ ਹਾਊ ਮਚ ਇਟ ਇਜ਼ ਅ ਜਨਰਲ ਐਕਸਪੀਰੀਅੰਸ। ਮੇਰੀ ਬੇਟੀ ਹੈ ਜੀ ਐਂਡ ਸ਼ੀ ਇਜ਼ ਅ ਸਰਜਨ। ਸੋ ਉਹਨੂੰ ਪੰਜਾਬੀ ਨਹੀਂ ਆਉਂਦੀ, ਉਹ ਗੁਰਮੁਖੀ ਨਹੀਂ ਪੜ੍ਹ ਸਕਦੀ, ਬਟ ਉਹਨੂੰ ਪਹਿਲੀ ਪੌੜੀ ਦਾ ਪਾਠ ਆਉਂਦਾ ਹੈ ਐਂਡ ਉਹ ਉਹਨੂੰ ਸਮਝਦੀ ਹੈ। ਉਹਨੇ ਅਫਕੋਰਸ ਉਹਨੇ ਤਾਂ ਬਿਲਕੁਲ ਸਮਝ ਕੇ ਕਿਤਾਬਾਂ ਦੇਖ ਕੇ ਕਰਕੇ। ਸੋ ਮੈਂ ਉਹ ਹਮੇਸ਼ਾ ਜਦ ਵੀ ਬਿਫੋਰ ਸ਼ੀ ਸਟਾਰਟ ਸਰਜਰੀ ਇੱਕ ਮਿੰਟ ਦਾ ਜਿਹੜਾ ਪਾਠ ਹੈ ਉਹ ਜ਼ਰੂਰ ਕਰਦੀ ਹੈ। ਐਂਡ ਆਈ ਆਸਕਡ ਹਰ ਕਿ ਬਈ ਵਾਈ ਡੂ ਯੂ ਡੂ ਇਟ, ਤੈਨੂੰ ਇਹਦੇ ਚੋਂ ਕੀ ਲੱਭਦਾ, ਵਾਈ ਡੂ ਯੂ ਗੈਟ ਆਊਟ ਆਫ ਇਟ। ਕਹਿੰਦੀ ਦੋ ਚੀਜ਼ ਹੁੰਦੀਆਂ, ਇੱਕ ਇਟ ਬ੍ਰਿੰਗਸ ਮਾਈ ਫੋਕਸ ਟੂ ਵਾਟ ਆਈ ਐਮ ਡੂਇੰਗ ਰਾਈਟ ਨਾਓ, ਮੈਂ ਫੋਕਸ ਲਿਆਂਦਾ। ਐਂਡ ਦੈਨ ਸੈਕੰਡਲੀ ਮੈਨੂੰ ਇਹ ਲੱਗਦਾ ਹੈ ਕਿ ਉਹਦੇ ਵਿੱਚੋਂ ਜਿੱਦਾਂ ਸ਼ੀ ਐਕਸਪਲੇਨਡ ਇਟ ਟੂ ਮੀ ਇਨ ਇੰਗਲਿਸ਼ ਕਿ ਬਈ ਮੈਨੂੰ ਆਪਣੀ ਏਦਾਂ ਲੱਗਦੀ ਹੈ ਕਿ ਬਈ you have to do the best you can। ਉਹ ਜਿਹੜਾ ਉਹ ਲੱਭਦੀ ਉਹਦੇ ਚੋਂ ਕਿ you have to do the best you can because you're just a very minuscule part of this whole world। ਕਿ ਵੀ ਤੁਸੀਂ ਆਪਣੀ ਜਿਹੜੀ ਆਪਣੇ ਆਪ ਦਾ ਜਿਹੜਾ ਈਗੋ ਜਾਂ ਤੁਸੀਂ ਕਹਿ ਲਓ ਫਾਲਸ ਬਰਵਾਡੋ ਹੁੰਦਾ ਹੈ, ਤੁਸੀਂ ਜ਼ਮੀਨ ਤੇ ਆ ਕੇ I don't know how to explain it, ਪਰ ਉਹ ਕਹਿੰਦੀ ਹੈ ਤਾਂ ਤੁਹਾਨੂੰ ਇਹ ਰਿਅਲਾਈਜ਼ ਹੁੰਦਾ ਆ ਕਿ ਤੁਸੀਂ ਇੱਕ ਪਾਰਟ ਹੈਗੇ ਹੋ and you have to try to do your best and it calms you down। ਕਿ ਤੁਸੀਂ ਜਿਹੜਾ ਤੁਹਾਡਾ ਹੁੰਦਾ ਨਾ ਕਿ ਵੀ ਮੈਂ ਸਰਜਨ ਹੈ, ਜਿਹੜੇ ਉਹਨਾਂ ਦੀ ਈਗੋ ਜਿਹੀ ਹੁੰਦੀ ਹੈ ਕਿ I can do anything, but it makes you come down to reality and it calms you down। ਉਹ ਕਹਿੰਦੀ ਮੈਂ ਤਾਂ ਕਰਦੀ ਹਾਂ ਹਮੇਸ਼ਾ, every time she does a surgery she does ਪਹਿਲੀ ਪੌੜੀ ਦਾ ਪਾਠ। ਉਹ ਫਿਰ ਹੰਬਲ ਬਣਾ ਦਿੰਦਾ ਉਹਨਾਂ ਨੂੰ, ਹਨਾ, ਕਹਿੰਦਾ ਮਤਲਬ ਹੈ ਨਾ ਤੁਸੀਂ you have to do the best you can because that's what's expected of you। ਭਾਜੀ ਬੜੀ ਖੂਬਸੂਰਤ ਗੱਲ ਕੀਤੀ ਹੈ। ਰਿਲੀਜਨ ਵਿੱਚ ਇਹੀ ਮਸਲਾ ਹੁੰਦਾ ਹੈ ਕਿ ਜਦੋਂ ਤੁਸੀਂ ਐਫਰਟ ਕਰੋ ਐਜ਼ ਅ ਬੰਦੇ ਦੇ ਤੌਰ ਤੇ ਕਰੋ, ਰਿਜ਼ਲਟ ਜਿਹੜਾ ਨਾ ਉਹ ਵਾਹਿਗੁਰੂ ਤੇ ਜਾਂ ਉਹ ਖੁਦਾ ਤੇ ਹੁੰਦਾ ਹੈ। ਰਿਜ਼ਲਟ ਤੇ ਜਦੋਂ ਇਨਸਾਨ ਫੋਕਸ ਕਰ ਜਾਂਦਾ ਨਾ ਫਿਰ ਉਹ ਆਪਣੇ ਆਪ ਨੂੰ ਖੁਦਾ ਸਮਝਣਾ ਸ਼ੁਰੂ ਕਰ ਦਿੰਦਾ। ਤੇ ਇਸ ਵਾਸਤੇ ਜਦੋਂ ਬੰਦਾ ਇਹ ਸਮਝਦਾ ਕਿ ਮੈਂ ਹੰਬਲ ਹਾਂ, ਮੈਂ ਆਪਣੀ ਪੂਰੀ ਕੋਸ਼ਿਸ਼ ਕਰਨ ਲੱਗਾ ਔਰ ਰਿਜ਼ਲਟ ਜਿਹੜਾ ਕਿਸੇ ਡਿਵਾਈਨ ਪਾਵਰ ਤੇ ਛੱਡ ਦਿੰਦਾ ਤੇ ਫਿਰ ਉਹਦੇ ਅਮਾਲ ਜਿਹੜੇ ਨਾ ਉਹਦੇ ਵਿੱਚ ਸਕੂਨ ਵੀ ਆ ਜਾਂਦਾ, ਟਰਸਟ ਵੀ ਆ ਜਾਂਦਾ। ਐਰੋਗੈਂਸ ਖਤਮ ਕਰਦਾ, ਕਿਉਂਕਿ ਐਰੋਗੈਂਸ 'ਚ ਤੁਸੀਂ ਗਲਤੀ ਕਰਦੇ ਹੋ, ਐਰੋਗੈਂਸ ਨਾਲ ਗਲਤੀ ਕਰਦੇ ਹੋ। ਗੌਰ ਸਾਹਿਬ ਪਰ ਇਹ ਸਾਰੀਆਂ ਬਲੀਵਰਸ ਦੀਆਂ ਗੱਲਾਂ ਹੋ ਗਈਆਂ ਨਾ। ਗੌਰ ਸਾਹਿਬ ਤੁਹਾਨੂੰ ਬਹੁਤ ਅਨਲਰਨ ਕਰਨ ਦੀ ਲੋੜ ਹੈ। Can I just add something? Sorry, ਮੈਂ ਕੁਝ ਐਡ ਕਰ ਸਕਦੀ ਹਾਂ? ਬਹੁਤ ਪੁਰਾਣੀ ਤੁਸੀਂ ਗੌਰ ਸਾਹਿਬ ਬਹੁਤ ਪੁਰਾਣੀ ਲਰਨਿੰਗ ਦੇ ਤਹਿਤ ਹੀ ਚੱਲੀ ਜਾ ਰਹੇ ਹੋ। ਤੁਹਾਨੂੰ ਬਹੁਤ ਕੁਝ ਅਨਲਰਨ ਕਰਨ ਦੀ ਲੋੜ ਹੈ। ਵੈਸੇ ਡਾਕਟਰ ਸਾਹਿਬ ਮੈਂ ਇੱਕ ਚੀਜ਼ ਐਡ ਕਰਾਂ, ਮੈਂ ਬੇਸਿਕਲੀ ਪੰਜਾਬੀ ਨੂੰ ਅਨਲਰਨ ਕਰਨ ਦੀ ਕੋਸ਼ਿਸ਼ ਕਰ ਰਿਹਾ ਕਿਉਂਕਿ ਜਿਹੜੀ ਪੰਜਾਬੀ ਲਿਟਰੇਚਰ ਹੈ ਨਾ ਉਹ ਤੁਹਾਨੂੰ ਇੰਨਾ ਅਨਇਲੈਕਟ੍ਰੀਫਾਈਡ ਕਰ ਦਿੰਦਾ ਹੈ, ਇੰਨਾ ਪੈਸਿਵ ਕਰ ਦਿੰਦਾ ਹੈ ਕਿ ਤੁਸੀਂ ਜਿਹੜੀ ਮਾਡਰਨ ਚੀਜ਼ਾਂ ਉਹਨਾਂ ਦੀ ਤਰਫ ਨਹੀਂ ਜਾਂਦੇ, ਤੁਹਾਨੂੰ ਉਹ ਵੀ ਅਨਲਰਨ ਕਰਨਾ ਪੈਂਦਾ। ਇਹ ਨਹੀਂ ਗੱਲ ਇਹ ਹੈਗੀ ਹੈ ਕਿ ਉਹ ਕੁੜੀ ਜਿਹੜੀ ਕਿ ਆਪਣੀ ਨਫਸਿਆਤੀ ਹਾਲਤ ਨੂੰ, ਆਪਣੀ ਸਾਈਕੋਲੋਜੀਕਲ ਜਿਹੜੀ ਉਹਦੀ ਕੰਡੀਸ਼ਨਿੰਗ ਹੈ ਉਹਨੂੰ ਇੱਕ ਖਾਸ ਸਟਾਂਸ ਵਿੱਚ ਲਿਆਉਣ ਲਈ ਉਹਨੇ ਕੁਝ ਬੋਲ ਜਿਹੜੇ ਨੇ ਉਹ ਯਾਦ ਕੀਤੇ ਨੇ
ਔਰ ਉਹਦੇ ਲਈ ਉਹ ਫੰਕਸ਼ਨ ਉਹ ਅਦਾ ਕਰਦੇ ਨੇ। ਇਸ ਤੋਂ ਵੱਧ ਉਹ ਇਹ ਨਹੀਂ ਸੋਚਦੀ ਕਿ ਕੌਣ ਕੀ ਕਰੇਗਾ ਤੇ ਕੌਣ ਕੀ ਨਹੀਂ ਕਰੇਗਾ। ਉਹ ਬਸ ਇਹ ਸੋਚਦੀ ਹੈ ਕਿ ਇਹ ਕੰਮ ਤੇ ਮੈਂ ਕੰਸਨਟਰੇਟ ਕਰਨਾ, ਇਹ ਹੋਣਾ ਕਿ ਨਹੀਂ ਹੋਣਾ ਕੌਣ ਜਾਣਦਾ। ਗੱਲ ਇਹ ਹੈਗੀ ਹੈ ਕਿ ਇਹ ਜਿਹੜੀ ਤੁਸੀਂ ਬਾਰ-ਬਾਰ ਇੱਕ ਗੱਲ ਵੱਲ ਲਾਉਂਦੇ ਹੋ ਨਾ ਜੀ, ਬੰਦਾ ਐਫਰਟ ਕਰਦਾ ਹੈ ਤੇ ਉਹਦੇ ਨਤੀਜੇ ਤੇ ਜਿਹੜੇ ਨੇ ਉਹ ਕਿਸੇ ਹੋਰ ਦੇ ਹੱਥ ਦੇ ਵਿੱਚ ਨੇ। ਇਹ ਬੇਸਿਕਲੀ ਇਹ ਸੋਚ ਹੀ ਗਲਤ ਹੈਗੀ। Sorry, can I just add, from a Kundalini yoga perspective, जो the retreats में जाती थी, वो 5 बजे उठते हैं to do nickname and they do Japji Sahib and I think Jap Sahib and Anand Sahib, I think 3 things, and then जब रात होती है they do Kirtan Sohila, so it's like a discipline, and I guess a meditation as well. So I thought I'd just add that. Sorry, thank you. You're so right. ਹੋਰ ਗੱਲ ਕਰ ਰਿਹਾ, ਮੈਂ ਇਹ ਗੱਲ ਕਰ ਰਿਹਾ ਕਿ ਬੰਦਾ ਆਪਣੀ ਐਫਰਟ ਕਰਦਾ ਹੈ ਕਿਸੇ ਸ਼ੈ ਨੂੰ ਵੀ ਕਰਨ ਦੀ, ਔਰ ਉਹਦੇ ਜਿਹੜੇ ਨਤੀਜੇ ਨਿਕਲਦੇ ਨੇ ਉਹਨਾਂ ਦਾ ਜ਼ਿੰਮੇਦਾਰ ਵੀ ਬੰਦਾ ਹੀ ਹੁੰਦਾ ਹੈ। ਇਹੋ ਹੀ ਫਰਕ ਹੈਗਾ ਸਾਇੰਸਦਾਨ ਦੇ ਵਿੱਚ ਤੇ ਮੌਲਵੀ ਦੇ ਵਿੱਚ। ਸਾਇੰਸਦਾਨ ਜਿਹੜਾ ਹੈ ਉਹ ਜਦੋਂ ਉਹਦਾ ਇੱਕ ਤਜਰਬਾ ਨਾਕਾਮ ਹੁੰਦਾ ਹੈ ਤੇ ਉਹਦੇ ਤਜਰਬੇ ਦੀ ਨਾਕਾਮੀ ਦਾ ਜ਼ਿੰਮੇਦਾਰੀ ਲੈਂਦਾ ਹੈ ਔਰ ਉਹ ਦੇਖਣ ਦੀ ਕੋਸ਼ਿਸ਼ ਕਰਦਾ ਹੈ ਕਿ ਇਹ ਨਾਕਾਮ ਕਿਉਂ ਹੋਇਆ ਤਾਂ ਕਿ ਮੈਂ ਅਗਲੀ ਵਾਰੀ ਇਹਨੂੰ ਕਾਮਯਾਬ ਕਰ ਸਕਾਂ। ਜਿਹੜਾ ਮਲਵੱਟਾ ਭਾਈ ਪੰਡਤ ਹੈ ਉਹ ਜੇ ਹੋ ਗਿਆ ਤੇ ਹੋ ਗਿਆ, ਨਹੀਂ ਹੋ ਗਿਆ ਤੇ ਅਸੀਂ ਕੀ ਕਰ ਸਕਦੇ ਹਾਂ ਜੀ, ਇਹ ਤੇ ਰੱਬ ਦੇ ਕੰਮ ਨੇ, ਇਹ ਤੇ ਭਗਵਾਨ ਦੇ ਕੰਮ ਨੇ। ਸਾਡਾ ਉਹਦੇ ਨਾਲ ਅਸੀਂ ਉਹਨੂੰ ਕਿਵੇਂ ਅਸੀਂ ਉਹਦੇ ਕੰਮਾਂ 'ਚ ਕਿਵੇਂ ਦਖਲ ਦੇ ਸਕਦੇ ਹਾਂ। ਉਹ ਆਪਣੀ ਜ਼ਿੰਮੇਦਾਰੀ ਜਿਹੜੀ ਹੈ ਉਹ ਉੱਥੇ ਮੁਕਾ ਦਿੰਦਾ ਹੈ। ਜਿਹੜਾ ਸਕਾਲਰ ਹੈ, ਜਿਹੜਾ ਸਾਇੰਸਦਾਨ ਹੈ, ਉਹਨੂੰ ਉੱਥੋਂ ਉਹਦੀ ਜ਼ਿੰਮੇਦਾਰੀ ਸ਼ੁਰੂ ਹੋ ਜਾਂਦੀ ਹੈ ਕਿ ਇਹ ਅਗਰ ਇੰਜ ਨਹੀਂ ਹੋਇਆ ਤੇ ਕਿਉਂ ਨਹੀਂ ਹੋਇਆ। ਇਹਨੂੰ ਜੇ ਇਹ ਲੌਜਿਕ ਦੇ ਤਹਿਤ ਇਹ ਹੋਣਾ ਚਾਹੀਦਾ ਸੀ ਤੇ ਨਹੀਂ ਹੋਇਆ, ਇਹਦਾ ਮਤਲਬ ਹੈ ਕਿ ਮੇਰੀ ਲੌਜਿਕ ਦੇ ਵਿੱਚ ਕਿਤੇ ਗਲਤੀ ਹੈ ਔਰ ਉਸ ਗਲਤੀ ਨੂੰ ਮੈਂ ਠੀਕ ਕਰਾਂ ਔਰ ਠੀਕ ਕਰਕੇ ਦੁਬਾਰਾ ਤੋਂ ਉਹਨੂੰ ਬਣਾਵਾਂ। ਇਸ ਵਾਸਤੇ ਜਿਹੜਾ ਉਹ ਇਲਮ ਹੈ ਜਿਹੜਾ ਇਹ ਇਹਨਾਂ ਬੁਨਿਆਦਾਂ ਦੇ ਉੱਤੇ ਚੱਲ ਰਿਹਾ ਹੈ ਕਿ ਆਪਣੀ ਗਲਤੀ ਨੂੰ ਆਪ ਮੰਨ ਕੇ ਠੀਕ ਕਰਨ ਦੀ ਜ਼ਿੰਮੇਦਾਰੀ ਲੈਣੀ, ਉਹ ਇਲਮ ਤੇ ਦੁਨੀਆ ਦੇ ਵਿੱਚ ਵਧਿਆ ਹੈ। ਲੇਕਿਨ ਉਹ ਇਲਮ ਜਿਹੜਾ ਕਿ ਆਪਣੀ ਕਰਕੇ ਤੇ ਉਹਦੇ ਨਤੀਜੇ ਕਿਸੇ ਡਿੱਠੀ ਹਸਤੀ ਦੇ ਉੱਤੇ ਛੱਡ ਦੇਣੇ ਹੈ ਕਿ ਉਹ ਜਾਣੇ ਤੇ ਉਹਦਾ ਕੰਮ ਜਾਣੇ, ਉਹ ਇਲਮ ਵੱਧਦਾ ਨਹੀਂ ਹੈ। ਉਹ ਆਪਣੀ ਇਰਦ ਗਿਰਦ ਹੀ ਘੁੰਮਦਾ ਰਹਿੰਦਾ ਹੈ। ਉਹ ਇੱਕ ਚੱਕਰ ਦੇ ਵਿੱਚ ਹੀ ਰਹਿੰਦਾ ਹੈ। But Dr. Manzoor, ये हमारी conditioning है ना? This is our conditioning. ਇਸ ਗੱਲ ਨੂੰ ਇਸ ਫਰਕ ਨੂੰ ਜਿੰਨਾ ਚਿਰ ਤੁਸੀਂ ਨਹੀਂ ਸਮਝਦੇ ਹੋ ਨਾ, ਤੇ ਤੁਸੀਂ ਮਜ਼ਹਬ ਦੀ ਹੀ ਕਿਸੇ ਆਰਗੇਨਾਈਜ਼ਡ ਮਜ਼ਹਬ ਦੀ ਹੀ ਕਿਸੇ ਕੈਟੇਗਰੀ ਦੇ ਅੰਦਰ ਫਿੱਟ ਹੋ। ਮੈਂ ਕੁਝ ਕਹਿ ਲਾਂ ਸਰ ਗੱਲ ਇਹ ਹੈ ਕਿ ਟਰੂਥ ਦੇ ਬਾਰੇ ਚ ਵੀ ਕਿਹਾ ਜਾਂਦਾ ਹੈ ਕਿ ਟਰੂਥ ਜਾਂ ਤੇ ਐਬਸੋਲੂਟ ਕੁਝ ਸਮਝਦੇ ਨੇ, ਕੁਝ ਸਮਝਦੇ ਨੇ ਕਿ ਟਰੂਥ ਜਿਹੜੀ ਹੈ ਉਹ ਫੋਰਐਵਰ ਇੱਕ ਹੀ ਹੈ। ਹੁਣ ਅਗਰ ਜਦੋਂ ਇੱਕ ਬੰਦਾ ਸਮਝਦਾ ਕਿ ਜੋ ਸਮਝਦਾ ਹੈ ਜਾਂ ਉਹਦੇ ਨੌਲੇਜ ਨੇ ਉਹਦੇ 5 ਜਿਹੜੇ ਹਵਾਸੇ ਖਮਸਾ ਉਹਨਾਂ ਨੇ ਜੋ ਨੌਲੇਜ ਨੂੰ ਦਿੱਤਾ ਉਹ ਸਮਝਦਾ ਠੀਕ ਹੈ। ਅਗਰ ਉਹ ਸਮਝ ਕੇ ਉਹਨੂੰ ਉਹਦੇ ਚ ਐਰੋਗੈਂਸ ਆ ਜਾਂਦੀ ਹੈ ਤੇ ਆਈ ਥਿੰਕ ਇਟਸ ਰੋਂਗ। ਲੇਕਿਨ ਅਗਰ ਉਹ ਆਪਣੇ ਹਵਾਸੇ ਹਮਸਾ ਦੀ ਬੁਨਿਆਦ ਤੇ ਕੋਈ
ਇੱਕ ਡਿਸੀਜਨ ਕਰਦਾ, ਕੋਈ ਇੱਕ ਨੌਲੇਜ ਗੇਨ ਕਰਦਾ, ਔਰ ਉਹਦੇ 'ਚ ਹੰਬਲਨੈਸ ਵੀ ਰਹਿੰਦੀ ਹੈ, ਤੇ ਉਹ ਅੱਗੇ ਵਧਣ ਦਾ ਉਹਦਾ ਜ਼ਿਆਦਾ ਚਾਂਸ ਹੁੰਦਾ। ਮੇਰਾ ਸਿਰਫ ਇਹ ਸਬਮਿਸ਼ਨ ਸੀ। ਨਹੀਂ, ਇਹ ਨਹੀਂ, ਇਹ ਦੂਜੀ ਗੱਲ ਹੈ। ਇਹ ਦੂਜੀ ਗੱਲ ਹੈ। ਮੁੱਢਲੀ ਗੱਲ ਇਹ ਹੈਗੀ ਹੈ ਕਿ ਜੋ ਤੁਸੀਂ ਇਲਮ ਪੰਜਾਂ ਹਵਾਸਾਂ ਦੇ ਜ਼ਰੀਏ ਹਾਸਲ ਕੀਤਾ, ਉਸ ਇਲਮ ਨੇ ਟੈਸਟ ਹੋਣਾ ਹੈ ਦੁਨੀਆ ਦੇ ਵਿੱਚ। ਉਹ ਦੁਨੀਆ ਦੇ ਵਿੱਚ ਜਦੋਂ ਟੈਸਟ ਹੋਇਆ ਤੇ ਜਾਂ ਤੇ ਉਹ ਫੇਲ ਹੋ ਗਿਆ ਤੇ ਜਾਂ ਪਾਸ ਹੋ ਗਿਆ। ਤੇ ਜੇ ਤੇ ਉਹ ਹੋ ਗਿਆ ਪਾਸ, ਤੇ ਤੁਸੀਂ ਇਹ ਕਹਿ ਸਕਦੇ ਹੋ ਕਿ ਜੀ ਉਹ ਤਰੀਕਾ ਠੀਕ ਸੀਗਾ, ਤੇ ਇਹਨੂੰ ਦੁਬਾਰਾ ਕਰਕੇ ਦੇਖੀਏ। ਇਸੇ ਵਾਸਤੇ ਜਿਹੜੇ ਸਾਇੰਸ ਦੇ ਤਜਰਬੇ ਨੇ, ਉਹਨਾਂ ਨੂੰ ਜਿੰਨੀ ਵਾਰੀ ਵੀ ਕਰੋਗੇ ਉਨੀ ਵਾਰੀ ਉਹਦਾ ਇੱਕ ਹੀ ਨਤੀਜਾ ਨਿਕਲੇਗਾ। But Dr. Manzoor, can I ask you what response would you give? Like, okay, एक बंदा has mental health issues या mental illness, and जो आपके माँ बाप हैं वो बोलते हैं कि आप नमाज नहीं पढ़ते हो, इसलिए आपको सुकून नहीं मिल रहा है, and all these things. What do you say to that? ਉਹਨਾਂ ਨੂੰ ਕਹੋ ਕਿ ਜਿਹੜੇ ਨਮਾਜ਼ ਪੜ੍ਹ ਰਹੇ ਨੇ ਉਹਨਾਂ ਨੂੰ ਸਕੂਨ ਮਿਲ ਰਿਹਾ ਹੈ। They have a problem. वो माँ बाप को प्रॉब्लम है, बच्चे को प्रॉब्लम नहीं है, वो माँ बाप को प्रॉब्लम है। But this is what we're एक गल है, हाँ एक गल है डॉक्टर साहब जी, एक सेकंड। ਅਸੀਂ ਹੁਣ ਇਹ ਸਾਰੀਆਂ ਗੱਲਾਂ ਕਰਦੇ ਹਾਂ ਕਿ ਵੀ ਜਿੱਦਾਂ ਸਪੋਜ਼ ਮੈਂ ਤੇ ਲੈਟ ਮੀ ਸੇ ਕਿ ਵੀ ਸਪੋਜ਼ ਪੰਜ ਵਾਰਾਂ ਦੀ ਤੁਸੀਂ ਨਮਾਜ਼ ਦੀ ਗੱਲ ਕਰ ਲਓ। ਇਹਦੇ ਚ ਜਦ ਇਹ ਸ਼ੁਰੂ ਹੋਈ ਸੀ, ਜਦ ਇਹ ਕਿਸੇ ਨੇ ਸ਼ੁਰੂ ਕੀਤੀ, ਇਟਸ ਨਾਟ ਅ ਬੈਡ ਥਿੰਗ। ਤੁਹਾਨੂੰ ਇੱਕ ਟਾਈਮ ਦੱਸਦੀ ਹੈ, ਤੁਹਾਨੂੰ ਇੱਕ ਡਿਸਪਲਿਨ ਸਿਖਾਉਂਦੀ ਹੈ ਕਿ ਤੁਸੀਂ ਇੰਨੇ ਵਜੇ ਉੱਠਣਾ ਹੈ, ਤੁਸੀਂ ਸਫਾਈ ਕਰਨੀ ਹੈ, ਤੇ ਤੁਸੀਂ ਨਮਾਜ਼ ਪੜ੍ਹਨੀ, ਰਾਈਟ। ਇਹਦੇ ਚ ਕੀ ਮਾੜੀ ਗੱਲ? ਉਹ ਪੰਜ ਜਿਹੜੇ ਨੇ ਉਹਨਾਂ ਨੇ ਦਿਨ ਦੇ ਡਿਵਾਈਡ ਕੀਤੇ। ਇਫ I might not know everything correctly, but I'm sure ਕਿ ਉਹਨਾਂ ਨੇ ਇੱਕ ਦਿਨ ਨੂੰ 5 ਵਾਰਾਂ ਚ ਡਿਵਾਈਡ ਕੀਤਾ। ਨਾ ਉਦੋਂ ਘੜੀਆਂ ਸੀ, ਨਾ ਉਹ ਸਾਰੀਆਂ ਗੱਲਾਂ ਸੀ। ਉਹਨਾਂ ਨੇ ਇੱਕ ਬੰਦਿਸ਼ ਜੀ ਬਣਾ ਦਿੱਤੀ ਜਿਹਦੇ ਕਿ ਯੂ ਸਟੇ ਡਿਸਪਲਿਨ, ਤੁਹਾਨੂੰ ਟਾਈਮ ਦਾ ਪਤਾ ਰਹਿੰਦਾ ਹੈ, ਤੇ ਤੁਸੀਂ ਉਹ ਫॉर ਮਤਲਬ ਕਿ ਇਹਦੇ ਚ ਮਤਲਬ ਸਫਾਈ ਰੱਖਦੇ ਹੋ। ਇਹਦੇ ਚ ਮਾੜੀ ਗੱਲ ਕੀ ਹੈ? ਜਿਹੜੇ ਦੁਨੀਆ ਦੇ ਚੱਲਣ ਲਈ I'm just being the devil's advocate in this, ਪਰ ਮੈਂ ਕਹਿੰਦੀ ਦੁਨੀਆ ਦੇ ਮੁਆਸ਼ਰੇ ਦੇ ਚੱਲਣ ਲਈ, ਸੋਸਾਇਟੀ ਦੇ ਵਿੱਚ ਚੱਲਣ ਲਈ, it's not a bad thing to be organized like that. ਇਹਦੇ ਚ ਮਾੜੀ ਗੱਲ ਕੀ ਸੀ? ਹੁਣ ਅਸੀਂ ਹੋਰ ਗੱਲਾਂ ਕਰ, ਹੁਣ ਇੱਥੋਂ ਤੇ ਪਹੁੰਚ ਕੇ ਉਹਦੇ ਚ ਕਾਫੀ ਜ਼ਿਆਦਾ ਪੋਲਿਊਸ਼ਨ ਹੋ ਗਈ ਹੈ ਸਾਰੇ ਇਹਨਾਂ ਥਾਟ ਪ੍ਰੋਸੈਸਸ ਦੀ। ਜਿੱਦਾਂ ਹੁਣ ਸਾਡੇ ਵੀ ਕਹਿੰਦੇ ਨੇ ਕਿ ਤੁਸੀਂ ਸਵੇਰੇ ਉੱਠ ਕੇ ਸਭ ਤੋਂ ਪਹਿਲਾਂ ਤੁਸੀਂ ਪਾਠ ਕਰਨਾ, ਮਤਲਬ ਕਿ ਤੁਸੀਂ ਸਾਰੇ ਦਿਨ ਦਾ ਕਨਸੈਂਟਰੇਸ਼ਨ ਇੱਕ ਪਾਸੇ ਕਰ ਲਓ। ਤੁਸੀਂ ਸਵੇਰੇ ਉੱਠਣਾ, ਤੁਸੀਂ ਨਹਾਉਣਾ ਆ, ਤੁਸੀਂ ਆਪਣੇ ਆਪ ਨੂੰ ਕਨਸੈਂਟਰੇਟ ਕਰ ਲੈਣਾ, ਐਂਡ ਦੈਨ ਯੂ ਆਰ ਉਹਨੂੰ ਉਹਦੇ ਚ ਸਮਹਾਉ ਤੋਂ ਯੂ ਫੀਲ ਕਿ ਤੁਹਾਨੂੰ ਅੱਛਾ ਬਣਨਾ, ਇਹ ਕਰਨਾ, ਤੇ ਯੂ ਐਡ ਟੂ ਦ ਸੋਸਾਇਟੀ। ਤੁਸੀਂ ਇੱਕ ਸੋਸਾਇਟੀ ਦੀ ਅੱਛਾ ਸੋਚ ਪੈਦਾ ਕਰ ਸਕਦੇ ਸੀ ਐਟ ਦੈਟ ਟਾਈਮ। ਹੁਣ ਗੱਲਾਂ ਵੱਖਰੀਆਂ ਹੋ ਗਈਆਂ ਕਿ ਜੇ ਤੁਸੀਂ 20 ਵਾਰ ਪੜ੍ਹੋਗੇ ਤਾਂ ਤੁਹਾਡੇ ਮੁੰਡੇ ਨੂੰ ਐਡਮਿਸ਼ਨ ਮਿਲ ਜਾਣੀ ਮੈਡੀਕਲ ਕਾਲਜ ਚ, ਉਹ ਗੱਲ ਵੱਖਰੀ ਹੋ ਗਈ। ਪਰ ਜਦ ਸ਼ੁਰੂ ਹੋਇਆ ਸੀ ਤੇ ਮਾੜੀ ਗੱਲ ਨਹੀਂ ਸੀ, ਉਦੋਂ ਘੜੀ ਵੀ ਨਹੀਂ ਸੀ, ਕੋਈ ਲੋਕਾਂ ਦੇ ਰੂਟੀਨ ਨਹੀਂ ਸੀ। ਨਹੀਂ, ਉਹ ਤੁਹਾਡੀ ਗੱਲ ਸਹੀ ਹੈ। ਮੈਂ ਤੁਹਾਡੀ ਇਸ ਗੱਲ ਨੂੰ ਮੰਨਣਾ ਸ਼ੁਰੂ, ਜਿਹੜੀ ਰਿਫਾਰਮ ਹੁੰਦੀ ਹੈ ਉਹ ਇਹਨਾਂ ਚੀਜ਼ਾਂ ਤੋਂ ਹੀ ਹੁੰਦੀ ਹੈ, ਔਰ ਉਹ ਰਿਫਾਰਮ ਜਿਹੜੀ ਹੈ ਉਹ ਫਿਰ ਡਿਟੀਰੀਏਟ ਹੋ ਕੇ ਰਿਚੁਅਲ ਚ ਬਣਦੀ ਹੈ, ਤੇ ਰਿਚੁਅਲ ਚ ਫਿਰ ਗਿਵ ਐਂਡ ਟੇਕ ਹੋ ਜਾਂਦਾ ਹੈ। ਇੰਨੀਆਂ ਨਮਾਜ਼ਾਂ ਪੜ੍ਹੋਗੇ ਤੇ ਉਹਦਾ ਤੁਹਾਨੂੰ ਇਹ ਮਿਲੇਗਾ, ਇੰਨੇ ਰੋਜ਼ੇ ਰੱਖੋਗੇ ਤੇ ਤੁਹਾਨੂੰ ਇਹ ਮਿਲੇਗਾ। ਉਹ ਫਿਰ ਇੱਕ ਮਾਰਕੀਟ ਦੀ ਟ੍ਰਾਂਜੈਕਸ਼ਨ ਬਣ, ਉਹ ਫਾਈਨੈਂਸ਼ੀਅਲ, ਉਹਦੇ ਪਿੱਛੇ ਫਾਈਨੈਂਸ਼ੀਅਲ ਗੇਨਸ ਜਾਂ ਲਾਸਸ ਦਾ ਚੱਕਰ, ਮਾਰਕੀਟ ਟ੍ਰਾਂਜੈਕਸ਼ਨ ਹੋ ਗਈ ਨਾ, ਕਿ ਇਹ ਕੀਤਾ ਤੇ ਇਹ ਮਿਲਿਆ, ਇਹ ਕੀਤਾ ਤੇ ਇਹ ਨਹੀਂ ਮਿਲਿਆ, ਤੇ ਉਹ ਉੱਥੇ ਉਸੇ ਦੇ ਇਰਦ ਗਿਰਦ ਉਹ ਘੁੰਮਦਾ ਰਹਿੰਦਾ ਹੈ। ਜਿਹੜਾ ਇਲਮ ਕੇ ਅੱਗੇ ਵੱਧਦਾ ਹੈ, ਉਹ ਇਸ ਤੇ ਵੱਧਦਾ ਹੈ ਕਿ ਉਹ ਜਦੋਂ ਉਹਦਾ ਨਤੀਜਾ ਉਹ ਨਹੀਂ ਨਿਕਲਦਾ ਤੇ ਫਿਰ ਉਹ ਉਹਨੂੰ ਦੁਬਾਰਾ ਤੋਂ ਕਰੈਕਟ ਕਰਦਾ ਹੈ ਆਪਣੇ ਆਪ ਨੂੰ, ਤਾਂ ਉਹ ਅੱਗੇ ਕਰਦਾ ਹੈ। ਇਸ ਲਈ ਇਹ ਇੱਕ ਜਿਹੜੀ ਇੱਕ ਹੱਦ ਤੱਕ ਤੇ ਇਸ ਗੱਲ ਨੂੰ ਮੈਂ ਮੰਨ ਸਕਦਾ
कि बंदा अपनी बेस्ट एफर्ट करे और ਉਹਦੇ ਨਤੀਜਿਆਂ ਨੂੰ ਉਹਦੇ ਨਤੀਜੇ ਜਿਹੜੇ ਨੇ ਉਹਨਾਂ ਉੱਤੇ ਇੰਨਾ ਜ਼ਿਆਦਾ ਗੌਰ ਉਹਨਾਂ ਉੱਤੇ ਇੰਨਾ ਜ਼ਿਆਦਾ ਭਾਰ ਨਾ ਪਾਵੇ। ਇਹ ਸਾਇੰਸਦਾਨ ਵੀ ਕਰਦਾ ਹੈ, ਫਲਸਫੀ ਵੀ ਕਰਦਾ ਹੈ, ਸਾਰੇ ਕਰਦੇ ਨੇ। ਲੇਕਿਨ ਇਹ ਕਿ ਉਹਨਾਂ ਨਤੀਜਿਆਂ ਤੋਂ ਸਿੱਖੇ ਜ਼ਰੂਰ ਹੋ। ਸਿੱਖੇ, ਬਿਲਕੁਲ ਬਿਲਕੁਲ ਡਾਕਟਰ, ਬਿਲਕੁਲ। ਉਹਨਾਂ ਨਤੀਜਿਆਂ ਤੋਂ ਸਿੱਖੇ ਜ਼ਰੂਰ। ਉਹਨੂੰ ਇਹ ਨਾ ਕਰ ਦੇਵੇ ਕਿ ਉਹਨੂੰ ਕਿਸੇ ਅਣਡਿੱਠੀ ਹਸਤੀ, ਜਿਹਨੂੰ ਅਸੀਂ ਭਗਵਾਨ ਕਹਿੰਦੇ ਹਾਂ, ਰੱਬ ਕਹਿੰਦੇ ਹਾਂ, ਜਾਂ ਜੇ ਤੇ ਕੰਮ ਸਿੱਧਾ ਹੋ ਗਿਆ ਤੇ ਦੇਖੋ ਜੀ ਭਗਵਾਨ ਦੀ ਕਿਰਪਾ ਹੋ ਗਈ, ਤੇ ਜੇ ਕੰਮ ਪੁੱਠਾ ਪੈ ਗਿਆ ਤੇ ਫਿਰ ਇਹ ਹੈ ਕਿ ਜੀ ਭਗਵਾਨ ਜੀ ਰਾਜ਼ੀ ਨਹੀਂ ਹੋਏ। ਇਹ ਤੇ ਭਗਵਾਨ ਜੀ ਦੀ ਰਾਜ਼ੀ ਨਾ ਰਾਜ਼ੀ ਦੇ ਉੱਤੇ ਛੱਡ ਦੇਣਾ ਨਤੀਜੇ ਨੂੰ ਜਿਹੜਾ ਹੈ ਉਹ। ਅਸੀਂ ਮੈਂ ਇਹ ਸਵਾਲਾਤ ਇਸ ਵਾਸਤੇ ਚੁੱਕ ਰਹੇ ਹਾਂ ਤੁਹਾਡੇ ਸਾਹਮਣੇ ਕਿ ਬਹੁਤ ਹੀ ਸਾਲ ਪਹਿਲਾਂ, ਕੋਈ 20 ਸਾਲ ਪਹਿਲਾਂ, ਇੱਕ ਵਾਰੀ ਮੈਂ ਕੋਸ਼ਿਸ਼ ਕੀਤੀ ਕਿ ਗੁਰੂ ਗ੍ਰੰਥ ਸਾਹਿਬ ਪੜ੍ਹਿਆ ਜਾਏ। ਤੇ ਜਿਹੜੇ ਇਸ ਇਲਾਕੇ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਨੂੰ ਜਾਣਨ ਵਾਲੇ ਸਨ, ਉਹਨਾਂ ਨੂੰ ਅਸੀਂ ਇਨਵਾਈਟ ਕੀਤਾ ਕਿ ਸਾਨੂੰ ਪੜ੍ਹਾਓ। ਤੇ ਉਹਨਾਂ ਨੇ ਜੋ ਸਾਨੂੰ ਪੜ੍ਹਾਉਣਾ ਸ਼ੁਰੂ ਕੀਤਾ ਤੇ ਉਹਦੇ ਜਨਰਲ ਮਤਲਬ ਕੱਢੀ ਜਾਂਦੇ ਸਨ। ਉਹਨਾਂ ਨੂੰ ਇਹ ਨਹੀਂ ਸੀ ਪਤਾ ਕਿ ਇਸ ਲਫ਼ਜ਼ ਦਾ ਕੀ ਮਤਲਬ ਹੈ, ਇਹ ਇੱਥੇ ਕਿਉਂ ਆਇਆ ਹੈ। ਮਤਲਬ ਇਹ ਹੈ ਕਿ ਜੇ ਉਸ ਤਰ੍ਹਾਂ ਦੀ ਹੀ ਮਕੈਨੀਕਲ ਪ੍ਰੈਕਟਿਸ ਹੈ ਤੇ ਫਿਰ ਕਿਸੇ ਮਜ਼ਹਬ ਦੇ ਵਿੱਚ ਵੀ ਕੀ ਫਰਕ ਹੈ? ਕਿਸੇ ਮਜ਼ਹਬ 'ਚ ਵੀ ਕੋਈ ਫਰਕ ਨਹੀਂ ਹੈਗਾ। ਸਾਰੇ ਮਜ਼ਹਬ ਇੱਕ ਹੀ ਤਰ੍ਹਾਂ ਦੀ ਪ੍ਰੈਕਟਿਸ ਕਰਦੇ ਨੇ। ਤੇ ਲਿਹਾਜ਼ਾ ਅਸੀਂ ਜਦੋਂ ਹੁਣ ਜਪਜੀ ਸਾਹਿਬ ਨੂੰ ਪੜ੍ਹ ਰਹੇ ਹਾਂ ਤੇ ਅਸੀਂ ਉਹਨੂੰ ਇੱਕ ਫਿਲੋਸੋਫੀਕਲ ਟ੍ਰੀਟਿਸ ਦੇ ਤੌਰ ਤੇ ਪੜ੍ਹ ਰਹੇ ਹਾਂ, ਜਿਹਦੇ ਵਿੱਚ ਬਹੁਤ ਸਾਰੀਆਂ ਆਪਣੇ ਵੇਲੇ ਦੇ ਬਾਰੇ 'ਚ, ਗੁਜ਼ਰੇ ਵੇਲੇ ਦੇ ਬਾਰੇ 'ਚ, ਆਉਣ ਵਾਲੇ ਵੇਲੇ ਦੇ ਬਾਰੇ ਦੇ ਵਿੱਚ ਇੰਟਿਊਸ਼ਨਸ ਨੇ। ਉਹਨਾਂ ਦੀ ਇੱਕ ਮੰਤਕ ਜੋੜੀ ਗਈ ਹੈ ਤੇ ਉਸ ਮੰਤਕ ਨੂੰ ਅਸੀਂ ਸਮਝਣ ਦੀ ਕੋਸ਼ਿਸ਼ ਕਰ ਰਹੇ ਹਾਂ। ਤੇ ਆਪਣਾ ਬਾਕੀ ਜਿਹੜਾ ਮਸੀਤਾਂ ਤੇ ਗੁਰਦੁਆਰਿਆਂ ਤੇ ਮੰਦਿਰਾਂ ਦੇ ਵਿੱਚ ਜੋ ਕੁਝ ਪੜ੍ਹਾਇਆ ਜਾ ਰਿਹਾ ਹੈ ਉਹ ਤੇ ਇੱਕ ਮਕੈਨੀਕਲ ਮਾਰਕੀਟ ਓਰੀਐਂਟਡ ਸਮਝ ਦਿੱਤੀ ਜਾ ਰਹੀ ਹੈ ਕਿ ਇਹ ਕਰ ਲਓਗੇ ਤੇ ਇਹ ਹੋ ਜਾਏਗਾ, ਇਹ ਕਰ ਲਓਗੇ ਤੇ ਇਹ ਹੋ ਜਾਏਗਾ। ਚਲੋ ਜੀ, ਇੱਕ ਗੱਲ ਹੈ ਡਾਕਟਰ ਸਾਹਿਬ ਜੀ ਕਿ ਵੀ ਇੰਟਿਊਸ਼ਨ, ਜਸਟ ਟਾਕਿੰਗ ਅਬਾਊਟ ਜਪਜੀ ਸਾਹਿਬ ਇਜ਼ ਬਾਬਾ ਨਾਨਕ ਦੀ ਜਿਹੜੀ ਬਾਣੀ ਹੈ, ਇਟ ਇਜ਼ ਇੰਟਿਊਸ਼ਨ ਐਂਡ ਡਾਕੂਮੈਂਟੇਸ਼ਨ ਆਫ ਦ ਟਾਈਮਸ। ਇਹ ਦੋ ਗੱਲਾਂ ਨੇ, that is little different than everything else। और ये हो सकता है क्योंकि बड़ी नवी चीज है compared to other religions। ये शुरू religion दे करके तो नहीं ना होया, it was his philosophy and his ideology। so ਇਹਦੇ ਵਿੱਚ ਇੱਕ ਉਸ ਵਕਤ ਦੀ ਇੱਕ commentary ਵੀ ਹੈਗੀ of the times, documentation ਵੀ ਹੈਗੀ ਹੈ, ਤੇ also ਕਿ ਵੀ ਜੋ ਉਸ ਸਮੇਂ ਦੇ ਵਿੱਚ ਸਾਇੰਸ ਦੀ ਧਾਰਨਾ ਜਾਂ ਜੋ ਵੀ ਸਮਝੋ, ਜੋ ਵੀ ਧਾਰਨਾ ਸੀਗੀ, ਉਹਨਾਂ ਨੂੰ ਜੋ ਉਹਨਾਂ ਨੇ ਸਹੀ ਸਮਝਿਆ, ਭਾਵੇਂ ਸਹੀ ਸੀ ਤੇ ਭਾਵੇਂ ਗਲਤ ਸੀ, ਉਹ ਡਾਕੂਮੈਂਟ ਵੀ ਕੀਤਾ। ਐਂਡ ਸੈਕੰਡਲੀ ਗੱਲ ਇੱਥੇ ਮੁੱਕਦੀ ਹੈ ਕਿ ਜਿਹੜੀਆਂ ਇਹ ਤਿੰਨ ਰਿਲੀਜਨਸ ਸ਼ੁਰੂ ਦੀਆਂ ਸੀ, ਕ੍ਰਿਸਚੈਨਿਟੀ, ਇਸਲਾਮ ਐਂਡ ਜੁਡੇਇਜ਼ਮ ਵਗੈਰਾ, ਇਹ ਬੜੀਆਂ ਪੁਰਾਣੀਆਂ ਨੇ। ਇਹ ਜਦ ਸ਼ੁਰੂ ਹੋਈਆਂ ਹੋਣੀਆਂ, ਆਈ ਐਮ ਸ਼ੋਰ ਕਿ ਇਹ ਵੀ ਬੜੀਆਂ ਸਿੱਧੀਆਂ ਹੋਣੀਆਂ। ਇਹਨਾਂ ਦੇ ਵਿੱਚ ਵੀ ਇੰਨੇ ਸਾਲਾਂ ਦੀ
ਲੋਕਾਂ ਦੀ ਆਪਣੀ ਆਪਣੀ ਸੋਚ ਪੋਲਿਊਸ਼ਨ ਵਗੈਰਾ ਜਿਹੜੀ ਉਹਨਾਂ ਨੇ ਪਾਈ ਆਪਣੇ ਆਪਣੇ, ਕਿਸੇ ਨੇ ਆਪਣੇ ਮਤਲਬ ਲਈ ਜਾਂ ਕਿਸੇ ਨੇ ਆਪਣੀ ਸੋਚ ਦੇ ਮੁਤਾਬਕ ਪਾਈ, ਇਹ ਜਦ ਸ਼ੁਰੂ ਹੋਈਆਂ ਹੋਣੀਆਂ ਇਸ ਤਰ੍ਹਾਂ ਨਹੀਂ ਹੋਣੀਆਂ। ਸਹੀ ਕਿ ਨਹੀਂ? हाँ नहीं ठीक है, ठीक और है। फिर ਅਸੀਂ ਦੇਖ ਰਹੇ ਹਾਂ in this century ਦੇਖ ਰਹੇ ਹਾਂ ਅਸੀਂ with all this scientific knowledge ਜਿਹੜਾ ਸਾਰਾ ਕੁਝ, ਅਸੀਂ ਫਿਰ ਇਹਨਾਂ ਨੂੰ ਪਿੱਛੇ ਮੁੜ ਕੇ ਦੇਖਦੇ ਹਾਂ ਔਰ ਫਿਰ ਅਸੀਂ ਆਪਣੇ ਤੌਰ ਤੇ ਇਸ ਵਕਤ ਦੀ ਨੌਲੇਜ ਨਾਲ ਉਹ ਚੀਜ਼ਾਂ ਜੱਜ ਕਰ ਰਹੇ ਹਾਂ ਜਿਹੜੀ ਕਿ even were BC before Christ। so ਉਹ ਮਤਲਬ ਕਿ it is very difficult। ਖੈਰ ਜਿਹੜੀ ਜਪਜੀ ਸਾਹਿਬ ਹੈ ਤੇ it was never meant to be a religious text, it was meant to be an ideological text, it was not meant to be a religious text। मतलब क्रिश्चियनिटी ने ते वो मसला अलग कर लिया ना कि जी ਜਿਹੜਾ ਫੇਥ ਹੈ ਤੁਹਾਡਾ ਬਿਲਕੁਲ ਜ਼ਾਤੀ ਹੈ, ਉਹਦਾ ਤੁਹਾਡਾ ਸੋਸ਼ਲ ਜ਼ਿੰਦਗੀ ਨਾਲ ਤਾਂ ਲੱਗੀ ਕੋਈ ਨਹੀਂ ਹੈ ਬਿਲਕੁਲ, ਤੇ ਉਹਨੂੰ ਬਾਈ ਰੂਲ ਅਲੱਗਾ ਕਰ ਦਿੱਤਾ। ਇਸੇ ਤਰ੍ਹਾਂ ਇਹ ਵੀ ਬਾਅਦ ਦੀਆਂ ਗੱਲਾਂ ਨੇ ਨਾ ਡਾਕਟਰ ਸਾਹਿਬ ਜੀ, ਸ਼ੁਰੂ ਤੇ ਇਸ ਤਰ੍ਹਾਂ ਮੇਬੀ ਨਹੀਂ ਸੀ ਹੋਇਆ ਜਦ ਕ੍ਰਾਈਸਟ ਸੀ, ਜਦੋਂ ਦੇ ਅਪੋਸਟਲਸ ਸੀਗੇ। ਕ੍ਰਿਸਚੀਅਨਿਟੀ ਮਤ ਸੈਕੂਲਰਿਜ਼ਮ ਨਾਲ ਡਾਕਟਰ ਸਾਹਿਬ ਜੀ ਮੈਂ ਸੁਣ ਰਿਹਾ ਸਰ। ਮੈਂ ਉਹ ਹੀ ਪੁੱਛਣਾ ਚਾਹੁੰਦਾ ਕਿ ਜੇ ਤੁਸੀਂ ਕਹਿ ਰਹੇ ਨਾ ਕ੍ਰਿਸਚੀਅਨਿਟੀ ਨੇ ਅਲੱਗ ਕਰ ਲਿਆ ਆਪਣੇ ਆਪ ਨੂੰ, ਉਹ ਕ੍ਰਿਸਚੀਅਨਿਟੀ ਨੇ ਅਲੱਗ ਕਰ ਲਿਆ ਕਿ ਸਬਸੀਕੁਐਂਟ ਜਨਰੇਸ਼ਨਸ ਨੇ ਅਲੱਗ ਕਰ ਲਿਆ? ਯਾਰ ਉਹ ਤੇ ਲਹਿਰਾ ਹੋਣ ਦੇ ਵਿੱਚ ਤੇ ਪਤਾ ਨਹੀਂ ਕਿੰਨੇ ਹਜ਼ਾਰ ਸਾਲ ਜੰਗਾਂ ਹੋਈਆਂ ਮਜ਼ਹਬ ਦੇ ਨਾਂ ਦੇ ਉੱਤੇ, ਤੇ ਉਹਨਾਂ ਜੰਗਾਂ ਦੇ ਨਤੀਜੇ ਦੇ ਤੌਰ ਦੇ ਉੱਤੇ ਉਹ ਇਸ ਨਤੀਜੇ ਤੇ ਪਹੁੰਚੇ ਕਿ ਇਹ ਜਿਹੜਾ ਰਿਲੀਜਨ ਦਾ ਜਿਹੜੀ ਮਾਨਤਾ ਹੈ ਇਹਨੂੰ ਤੁਸੀਂ ਸਿਆਸਤ ਨਾਲ ਜੋੜੋ। ਇੱਥੋਂ ਸ਼ੁਰੂ ਹੋਇਆ ਨਾ, ਇੱਥੋਂ ਫਿਰ ਰੇਨੇਸਾਂਸ ਵੀ ਇੱਥੋਂ ਹੀ ਆਈ ਫਿਰ, ਜਿਹੜੀ ਯੂਰਪ ਵਾਲੀ ਰੇਨੇਸਾਂਸ। ਬੇਸਿਕਲੀ ਤੇ ਜਿਹੜਾ ਮਾਰਟਨ ਲੂਥਰ ਸੀਗਾ ਉਸ ਦੇ ਵੇਲੇ ਤੱਕ ਤੇ ਇਹ ਪੂਰਾ ਜਿਹੜਾ ਕੈਥੋਲਿਸਿਜ਼ਮ ਹੈ ਇਹ ਇੱਕ ਇਕਨੋਮਿਕ ਟ੍ਰਾਂਜੈਕਸ਼ਨ ਸੀ ਨਾ। ਪਾਦਰੀ ਕਹਿੰਦੇ ਸਨ ਕਿ ਜੀ ਇੰਨਾ ਤੁਸੀਂ ਜੁਰਮਾਨਾ ਦਿਓ ਤੇ ਤੁਹਾਡੇ ਪਿਓ ਜਿਹੜਾ ਜੰਨਤ ਚ ਪਹੁੰਚ ਜਾਏਗਾ, ਤੇ ਜੇ ਇਹ ਨਾ ਦਿੱਤਾ ਤੇ ਫਿਰ ਉਹ ਦੋਜ਼ਖ ਵਿੱਚ ਚਲਾ ਜਾਏਗਾ। ਇਹ ਤੇ ਫਿਰ ਜਿਹੜਾ ਮਾਰਟਨ ਲੂਥਰ ਸੀ ਉਹਨੇ ਆ ਕੇ ਇਹ ਤਬਦੀਲੀ ਲਿਆਂਦੀ। ਉਹਨੇ ਕਿਹਾ ਜੀ ਰੱਬ ਨੂੰ ਤੁਹਾਡੇ ਇਹਨਾਂ ਗੱਲਾਂ ਦੇ ਨਾਲ ਕੋਈ ਅਸਰ ਨਹੀਂ ਪੈਂਦਾ, ਰੱਬ ਤੁਹਾਡੇ ਸਾਰਿਆਂ ਨਾਲ ਮੁਹੱਬਤ ਕਰਦਾ ਹੈ, ਤੁਹਾਡੇ ਸਾਰਿਆਂ ਨਾਲ ਪਿਆਰ ਕਰਦਾ ਹੈ, ਨਾ ਉਹ ਕਿਸੇ ਨਾਲ ਗੁੱਸੇ ਹੁੰਦਾ ਹੈ ਤੇ ਨਾ ਉਹ ਕਿਸੇ ਦੇ ਨਾਲ ਬਹੁਤਾ ਰਾਜ਼ੀ ਹੁੰਦਾ ਹੈ। ਉਹ ਆਪਣੀ ਰਾਹ ਤੇ ਚੱਲ ਰਿਹਾ ਹੈ। ਉਹ ਤੇ ਮਾਰਟਨ ਲੂਥਰ ਨੇ ਕੀਤਾ ਨਾ ਆ ਕੇ ਇਸ ਨੂੰ ਦੋਵਾਂ ਨੂੰ, ਤੁਸੀਂ ਆਪਣਾ ਜਿਹੜਾ ਜ਼ਿੰਦਗੀ ਦਾ ਕੰਮ ਹੈ ਉਹ ਇਮਾਨਦਾਰੀ ਨਾਲ ਕਰਦੇ ਜਾਓ ਤੇ ਜਿਹੜੀ ਵਿੱਚ ਤੁਸੀਂ ਰੱਬ ਨੂੰ ਲੈ ਆਉਂਦੇ ਹੋ, ਰੱਬ ਕਹੇਗਾ ਤੇ ਕੰਮ ਕਰਨਾ ਇਹਨੂੰ ਛੱਡ ਦਿਓ। ਉਹ ਕ੍ਰਿਸਚੀਅਨਿਟੀ ਦੀ ਤੇ ਇੱਕ ਹਿਸਟਰੀ ਦੂਜੀ ਹੈਗੀ ਹੈ ਨਾ, ਬਿਲਕੁਲ ਮੁਖਤਲਿਫ ਹਿਸਟਰੀ ਹੈਗੀ ਹੈ। ਤੇ ਇਸਲਾਮ ਜਿਹੜਾ ਹੈ, ਇਸਲਾਮ ਦੀ ਇਹ ਸੀ ਕਿ ਇਸਲਾਮ ਚੂੰਕਿ ਸਭ ਤੋਂ ਆਖਰ ਦੇ ਉੱਤੇ ਆਇਆ ਮਜ਼ਹਬ ਉਹਨਾਂ ਮਿਡਲ ਈਸਟਰਨ ਮਜ਼ਹਬਾਂ ਦੇ ਵਿੱਚ, ਹਾਂਜੀ ਸਭ ਤੋਂ ਅਖੀਰ ਦੇ ਉੱਤੇ ਆਇਆ। ਤੇ ਉਹਦੇ ਵਿੱਚ ਜਿਹੜਾ ਬਦਲੀ ਆਈ ਉਹ ਇਹ ਆਈ ਕਿ ਉਹਦੇ ਵਿੱਚ ਬਕਾਇਦਾ ਹਰ ਸ਼ਹਿਰ ਦੇ ਅਸੂਲ ਮਿਲ ਦਿੱਤੇ ਗਏ। ਵਿਆਹ ਇਹਦੇ ਨਾਲ ਹੋਣਾ, ਇਹਦੇ ਨਾਲ ਨਹੀਂ ਹੋਣਾ, ਜਾਇਦਾਦ ਇੰਜ ਮੰਡੀ ਜਾਣੀ ਹੈ, ਇੰਜ ਨਹੀਂ ਮੰਡੀ ਜਾਣੀ, ਵਗੈਰਾ ਵਗੈਰਾ। ਠੀਕ ਹੈ ਨਾ। ਹੁਣ ਉਹ ਜਦੋਂ ਡੈਫੀਨਿਟਿਵ ਤੁਸੀਂ ਰੂਲ ਬਣਾਤੇ ਤੇ ਹੁਣ ਉਹਨਾਂ ਨੂੰ ਤੁਸੀਂ ਚੇਂਜ ਨਹੀਂ ਕਰ ਸਕਦੇ। ਤੁਸੀਂ ਹੁਣ ਸੁਸਾਇਟੀ ਨੂੰ ਹੱਕ ਨਹੀਂ ਦੇ ਸਕਦੇ ਕਿ ਉਹ ਡਿਸਾਈਡ ਕਰੇ ਕਿ ਪ੍ਰਾਪਰਟੀ ਕਿਵੇਂ ਡਿਵਾਈਡ ਹੋਏਗੀ। ਇਹ ਇਸਲਾਮ ਦੇ ਵਿੱਚ ਔਰ ਕ੍ਰਿਸਚੀਅਨਿਟੀ ਦੇ ਵਿੱਚ ਇਹ ਫਰਕ ਆ ਗਿਆ ਨਾ। ਤੇ ਅਸੀਂ ਜਦੋਂ ਹੁਣ
ਗੁਰੂ ਨਾਨਕ ਜੀ ਦੀ ਜਿਹੜੀ 15ਵੀਂ ਸਦੀ ਹੈ, ਉਸ ਤੋਂ ਤੁਸੀਂ ਪਹਿਲੇ ਦੇਖੋ ਕਿ ਬੁੱਧ ਮਤ ਦੇ ਡਿਕਲਾਈਨ ਤੋਂ ਬਾਅਦ ਪੰਜਾਬ ਵਿੱਚ ਹਿੰਦੂਇਜ਼ਮ ਜਿਹੜਾ ਹੈ ਉਹਨੇ ਡੋਮੀਨੇਟ ਕਰ ਲਿਆ, ਔਰ ਹਿੰਦੂਇਜ਼ਮ ਨੇ तमाम ਮਜ਼ਹਬੀ ਅਦਾਰਿਆਂ ਦੇ ਉੱਤੇ ਕਬਜ਼ਾ ਕਰ ਲਿਆ। ਫਿਰ ਮੁਸਲਮਾਨ ਆ ਗਏ, ਮੁਸਲਮਾਨਾਂ ਨੇ ਆਪਣਾ ਸਿਲਸਿਲਾ ਸ਼ੁਰੂ ਕਰ ਲਿਆ। ਤੇ ਗੁਰੂ ਨਾਨਕ ਜੀ ਜਿਹੜੇ ਨੇ ਉਹ ਤੇ ਪੰਜਾਬ ਦੇ ਆਪਣੀ ਧਰਤੀ ਦੇ ਜਿਹੜੀ ਸੋਚ ਹੈ ਉਹਦੀ ਤਜਰਬੇ ਤੇ ਉਹ ਕਿੱਥੋਂ ਆਈ, ਕਿੱਥੇ ਗਈ, ਕਿਵੇਂ ਹੋਈ, ਉਹਨੂੰ ਰੀਫਾਰਮੂਲੇਟ, ਰੀਆਰਟੀਕੂਲੇਟ, ਰੀਕ੍ਰੀਏਟ ਉਹਨੂੰ ਉਹ ਕਰ ਰਹੇ ਸਨ। ਤੇ ਸਾਨੂੰ ਅਸੀਂ ਜਦੋਂ ਅੱਜ ਅਸੀਂ ਉਹਨੂੰ ਪੜ੍ਹਨੇ ਹਾਂ ਤੇ ਅਸੀਂ ਉਹਨੂੰ ਉਹਨਾਂ ਮਾਇਨਿਆਂ 'ਚ ਪੜ੍ਹੀਏ ਜਾਂ ਪੜ੍ਹਨ ਦੀ ਕੋਸ਼ਿਸ਼ ਕਰੀਏ ਕਿ ਇੰਨੇ 100 ਸਾਲਾਂ ਦੀ ਜਿਹੜੀ ਡੈਡਨੈਸ ਹੈ, ਇੰਨੇ 100 ਸਾਲਾਂ ਦੀ ਜਿਹੜੀ ਡਿਟੀਰੀਏਸ਼ਨ ਹੈ, ਉਹਦੇ ਤੋਂ ਬਾਅਦ ਇੱਕ ਸੂਝਵਾਨ ਜਿਹੜਾ ਹੈ ਉਹ ਉਹਨੂੰ ਰੀਆਰਟੀਕੂਲੇਟ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਤੇ ਜੇ ਤੇ ਤੁਸੀਂ ਉਹਦੇ ਉੱਤੇ ਉਹੀ, ਜੇ ਤੇ ਤੁਸੀਂ ਉਹਨੂੰ ਉਸੇ ਤਰ੍ਹਾਂ ਹੀ ਪੜ੍ਹਨਾ ਜਿਵੇਂ ਤੁਸੀਂ ਜਿਹਦੇ ਉਹ ਖਿਲਾਫ ਕਰ ਰਿਹਾ ਹੈ, ਫਿਰ ਤੇ ਤੁਹਾਡੀ ਮਰਜ਼ੀ ਹੈ। ਤੇ ਜੇ ਤੁਸੀਂ ਇਹ ਸਮਝਦੇ ਹੋ ਕਿ ਉਹਨਾਂ ਨੇ ਕੀਤਾ ਹੀ ਇਸ ਵਾਸਤੇ ਕਿ ਜਿਹੜੇ ਪਹਿਲੇ ਜਿਹੜੇ ਕੀਤਾ ਸੀਗਾ ਜਾਂ ਉਹ ਰਿਡੰਡੈਂਟ ਹੋ ਚੁੱਕੇ ਸਨ, ਜਾਂ ਉਹਦਾ ਕੋਈ ਮਤਲਬ ਨਹੀਂ ਸੀ ਰਹਿ ਗਿਆ, ਜਾਂ ਮਿਸਯੂਜ਼ ਹੋ ਰਹੇ ਸਨ, ਇਸ ਵਾਸਤੇ ਇਹਨੂੰ ਦੁਬਾਰਾ ਤੋਂ ਰੀਕ੍ਰੀਏਟ ਕੀਤਾ ਗਿਆ ਤੇ ਇਹਨੂੰ ਨਵੇਂ ਮਾਇਨੇ 'ਚ ਵਿੱਚ ਹੀ ਪੜ੍ਹਨਾ ਜ਼ਰੂਰੀ ਹੈ। ਡਾਕਟਰ ਸਾਹਿਬ ਇਹਦੇ ਵਿੱਚ ਵੀ ਇੱਕ ਉਹ ਗਲਤੀ ਨਹੀਂ ਕਰ ਰਹੇ ਆਪਾਂ ਪਹਿਲਾਂ ਹੀ ਇੰਟਰਪ੍ਰੀਟੇਸ਼ਨ ਕਰਦੇ ਆ, ਪੜ੍ਹ ਬਾਅਦ 'ਚ ਰਹੇ ਆ, ਜਦ ਕਿ ਪੜ੍ਹਨ ਤੋਂ ਬਾਅਦ ਸਾਨੂੰ ਇੰਟਰਪ੍ਰੀਟੇਸ਼ਨ ਕਰਨੀ ਚਾਹੀਦੀ ਹੈ। ਇਹ ਤਾਂ ਉਹ ਰਿਲੀਜਨ ਵਾਲੀ ਗੱਲ ਹੀ ਹੋ ਗਈ ਕਿ ਪਹਿਲਾਂ ਹੀ ਮੀਨਿੰਗ ਫਿੱਟ ਨੇ ਤੇ ਹੁਣ ਪੜ੍ਹੋ। ਇਹਦੇ 'ਚ ਵੀ ਉਦਾਂ ਦੀ ਗਲਤੀ ਨਹੀਂ ਹੈਗੀ। ਇੱਕ ਸੈਕਿੰਡ ਮੈਂ ਗੱਲ ਕਰਾਂ। ਹਾਂਜੀ ਸੌਰੀ। ਅਸੀਂ ਤੇ ਮਜ਼ਹਬ ਦੀ ਹਿਸਟਰੀ ਦੇ ਵਿੱਚ ਜਿਹੜੀ ਸ਼ਾਇਦ ਜਿਸ ਵੇਲੇ ਆਈ ਸਿਰਫ ਉਹ ਫਿਲਹਾਲ ਤੈਅ ਕਰ ਰਹੇ ਹਾਂ ਨਾ। ਅਸੀਂ ਇਹ ਤੇ ਨਹੀਂ ਕਹਿ ਰਹੇ ਕਿ ਅਸੀਂ ਉਹਦਾ ਮਤਲਬ ਤੇ ਨਹੀਂ ਕੱਢ ਰਹੇ, ਮਤਲਬ ਤੇ ਉਹਦਾ ਉਦੋਂ ਹੀ ਨਿਕਲੇਗਾ ਜਦੋਂ ਅਸੀਂ ਉਹਨੂੰ ਪੜ੍ਹਾਂਗੇ। ਅਸੀਂ ਤਾਂ ਸਿਰਫ ਅਜੇ ਇਹ ਦੱਸ ਰਹੇ ਹਾਂ ਕਿ ਕਿੰਨਾ ਹਾਲਾਤਾਂ ਦੇ ਤਹਿਤ ਇਹ ਰੀਕ੍ਰੀਏਟ ਹੋਈ। ਅੱਛਾ, ਇੱਕ ਮਿੰਟ ਮੈਂ ਗੱਲ ਕਰਾਂ, ਇੱਕ ਸੈਕਿੰਡ ਵੀ। ਇੱਕ ਬੜੀ ਬੇਸਿਕ ਜੀ ਗੱਲ ਹੈਗੀ ਆ। ਅਸੀਂ ਬਾਬਾ ਨਾਨਕ did not start out wanting to start a religion. ਉਹਨਾਂ ਦਾ ਇਹ ਰਿਲੀਜੀਅਸ ਟੈਕਸਟ ਨਹੀਂ ਸੀ, ਉਹਨਾਂ ਦੀ ਇਹ ਆਈਡੀਓਲੋਜੀਕਲ ਟੈਕਸਟ ਸੀ। ਤੁਸੀਂ ਸਭ ਤੋਂ ਪਹਿਲਾਂ ਜੇ ਸਿਰਫ ਇਹੀ ਗੱਲ ਆਪਾਂ ਸਾਰੇ ਯਾਦ ਰੱਖ ਕੇ ਟੁਰੀਏ ਕਿ ਇਹ ਉਹਨਾਂ ਨੂੰ ਇੱਕ ਰਿਲੀਜਨ ਦੇ ਵਿੱਚ ਉਹਨਾਂ ਦੀ ਆਈਡੀਓਲੋਜੀ ਨੂੰ ਅਡਾਪਟ ਕੀਤਾ ਗਿਆ। ਜਦ ਉਹ ਤੁਰੇ ਉਹਨਾਂ ਨੇ ਇਹ ਨਹੀਂ ਸੋਚਿਆ ਕਿ ਮੈਂ ਹੁਣ ਇੱਕ ਨਵਾਂ ਰਿਲੀਜਨ ਸਟਾਰਟ ਕਰਨਾ, ਮੈਂ ਹੁਣ ਇਹਨੂੰ ਸਿੱਖੀਜ਼ਮ ਕਹਿਣਾ ਹੈ ਤੇ ਮੈਂ ਇਹ ਸਟਾਰਟ ਕਰਨਾ ਤੇ ਮੈਂ ਇੱਕ ਰਿਲੀਜਨ ਸਟਾਰਟ ਕਰ ਰਿਹਾ। ਸਾਨੂੰ ਉਹਨਾਂ ਨੇ ਆਪਣੀ ਜੋ ਉਹਨਾਂ ਦੀ ਸੋਚ ਸਮਝ ਜਾਂ ਆਈਡੀਓਲੋਜੀ ਸੀ, ਜੋ ਵੀ ਉਹਨਾਂ ਦਾ ਤਜਰਬਾ ਸੀ, ਉਹਨਾਂ ਨੇ ਉਹ ਦੱਸਿਆ। ਅਸੀਂ ਉਹਦੇ ਬਾਅਦ ਉਹਨਾਂ ਨੂੰ ਇੱਕ ਰਿਲੀਜਨ ਨੇ ਆਪਣੇ 'ਚ ਅਡਾਪਟ ਕਰ ਲਿਆ ਐਜ਼ देयर ਆਈਡੀਓਲੋਜੀਕਲ ਗੁਰੂ। ਜੇ ਆਪਾਂ ਸਿਰਫ ਇਹੀ ਸੋਚ ਕੇ ਤੁਰੀਏ ਤੇ ਆਈ ਥਿੰਕ ਵੀ ਕੈਨ ਹੈਵ ਅ ਮੋਰ ਬੈਲੈਂਸਡ ਅਪਰੋਚ ਟੂ ਜਪਜੀ ਸਾਹਿਬ। ਤੁਸੀਂ ਉਹਨਾਂ ਨੂੰ ਇੱਕ ਰਿਲੀਜੀਅਸ ਫਿਗਰ ਨਾ ਸੋਚੋ, ਇੱਕ ਆਈਡੀਓਲੋਜੀਕਲ ਫਿਗਰ ਸੋਚੋ, ਕਿਉਂਕਿ ਉਦੋਂ ਉਹੀ ਸੀਗੇ। ਪਰ ਸਾਰੇ ਧਰਮ ਇਦਾਂ ਹੀ ਸ਼ੁਰੂ ਹੁੰਦੇ ਨੇ, ਉਦੋਂ ਆਈਡੀਓਲੋਜੀਕਲ ਥਾਟ ਹੁੰਦੀ ਆ, ਬਾਅਦ 'ਚ ਧਰਮ ਦੀ ਰੰਗਤ ਆ ਜਾਂਦੀ ਆ, ਬਾਅਦ 'ਚ ਆਈਡੀਓਲੋਜੀ ਧਰਮ ਬਣ ਜਾਂਦੀ ਆ। ਸਟਾਰਟਿੰਗ 'ਚ ਤਾਂ ਕੁਝ ਨਹੀਂ ਹੁੰਦਾ ਧਰਮ। ਨਹੀਂ ਸਤਿੰਦਰ ਜੀ, ਗੱਲ ਇਹ ਹੈ ਕਿ ਅਸੀਂ ਪੜ੍ਹ ਰਹੇ ਹਾਂ ਇਸ ਵਕਤ ਬਾਬਾ ਨਾਨਕ ਪੜ੍ਹ ਰਹੇ ਹਾਂ, ਰਾਈਟ? ਹਾਂਜੀ, we are reading Baba Nanak. We're not concerned with others at this time. ਅਸੀਂ ਸਿਰਫ ਜਿਸ ਤਰ੍ਹਾਂ ਪੜ੍ਹ ਰਹੇ ਹਾਂ ਉਹਨਾਂ ਨੂੰ, ਅਸੀਂ ਉਹਨਾਂ ਨੂੰ ਕਿਸੇ ਨਾਲ ਕੰਪੇਅਰ ਨਾ ਕਰੀਏ ਕਿ ਏਦਾਂ ਹੋਇਆ ਸੀ ਨਾ। we are reading
ਬਾਬਾ ਨਾਨਕ's ideology at this time। ਅਸੀਂ ਉਹਨਾਂ ਨੂੰ ਇਹੀ ਇੱਥੋਂ ਤੱਕ ਰੱਖੀਏ। ਅਸੀਂ ਪੜ੍ਹ ਰਹੇ ਹਾਂ 15ਵੀਂ ਸਦੀ ਦੇ ਇੱਕ ਇਲਾਕੇ ਦੇ ਸੂਝਵਾਨ ਨੂੰ ਪੜ੍ਹ ਰਹੇ ਹਾਂ। 15ਵੀਂ ਸਦੀ ਜਿੱਥੋਂ ਬਹੁਤ ਕੁਝ ਹੋ ਚੁੱਕਿਆ ਹੈ ਤੇ ਉਹਨੂੰ ਉਸ ਕੰਟੈਕਸਟ ਵਿੱਚ ਜਿਵੇਂ ਬੀਬਾ ਜੀ ਨੇ ਕਿਹਾ ਹੈ ਕਿ ਉਹਨੂੰ ਅਸੀਂ ਇੱਕ ਫਿਲੋਸੋਫੀਕਲ ਇੱਕ ਇੰਟੈਲੈਕਚੁਅਲ ਐਕਸਪਲੋਰੇਸ਼ਨ ਦੇ ਤੌਰ ਦੇ ਉੱਤੇ ਪੜ੍ਹੀਏ ਤੇ ਫਿਰ ਸਾਨੂੰ ਉਹਦੇ ਤੋਂ ਕੁਝ ਹਾਸਲ ਹੋ ਸਕਦਾ ਹੈ। ਤੇ ਜੇ ਅਸੀਂ ਉਹਨੂੰ ਪੁਰਾਣੇ ਫਾਰਮੂਲਿਆਂ ਦੇ ਵਿੱਚ ਢਾਲ ਕੇ ਪੜ੍ਹ ਲਈਏ ਤੇ ਫਿਰ ਸਾਨੂੰ ਉਹ ਤੋਂ ਕੁਝ ਹਾਸਲ ਨਹੀਂ ਹੋ ਸਕਦਾ। Can I be devil's advocate? किसी ने बताया that जो Guru Granth Sahib है or Baba Guru Nanak Ji's philosophy was to try and unite like the Vedic religions and the Abrahamic religions. Is that a right way of looking at it or no? No, he was trying to he was trying to eradicate the confusion in those two religions. In general population, it wasn't to unite. We have to read and discover. We can't tell. ਕਰਕੇ ਉਹ ਜਿਹੜੀਆਂ ਉਸ ਟਾਈਮ ਦੀਆਂ ਫਹਿਮੀਆਂ ਖਾਮੀਆਂ ਖਨਾਮੀਆਂ ਜਿਹੜੀਆਂ ਲੋਕਾਂ ਦੇ ਮਨਾਂ 'ਚ ਆ ਗਈਆਂ ਸੀਗੀਆਂ ਹਨਾ, ਉਹਨਾਂ ਨੂੰ ਦੂਰ ਕਰਦੇ ਸੀਗੇ। ਫਿਰ ਜੇ ਕੋਈ ਮੁਸਲਮਾਨ ਸੀਗਾ ਜੋ ਆਪਣੇ ਥਰੂ ਪਾਥ ਤੋਂ ਵਿਛੜਿਆ ਸੀਗਾ ਉਹਨਾਂ ਨੂੰ ਸਹੀ ਰਾਹ ਪਾਉਂਦੇ ਸੀ। ਜਾਂ ਜਿੱਦਾਂ ਗੁਰੂ ਨਾਨਕ ਹਰਿਦੁਆਰ ਮੇਰੇ ਖਿਆਲ ਗਏ ਸੀ ਕਿ ਉਹ ਕਹਿੰਦੇ ਪਾਣੀ ਦੇ ਛਿੱਟੇ ਤੁਸੀਂ ਕਿੱਧਰ ਪਾਉਣੇ ਆ, ਖੇਤਾਂ ਨੂੰ ਜਾਂਦੇ ਆ। ਤੇ ਉਹ ਇੱਥੋਂ ਕਿੱਦਾਂ ਖੇਤਾਂ ਨੂੰ ਨਹੀਂ ਸੱਚ ਡਿਸੀਜ਼ਡ ਪੈਰੈਂਟਸ ਨੂੰ ਜਾਂਦੇ ਆ। ਤੇ ਉਹ ਕਹਿੰਦਾ ਮੈਂ ਇੱਥੋਂ ਪਾਣੀ ਪੰਜਾਬ ਦੇ ਖੇਤਾਂ ਨੂੰ ਪਾਈ ਜਾਂਦਾ। ਤੇ ਉਹ ਹੱਸ ਪਿਆ ਕਹਿੰਦੇ ਇੱਥੋਂ ਪਾਣੀ ਜਾਣਾ ਨਹੀਂ ਹੈਗਾ ਉੱਥੇ। ਤੇ ਗੁਰੂ ਨਾਨਕ ਫਿਰ ਇੱਥੋਂ ਪਿਤਰਾਂ ਨੂੰ ਕਿੱਥੋਂ ਚਲ ਜਾਊਗਾ ਹਨਾ। It was to get away from all of that, but the end result was the two did get united in the thought process. The thing is ਕਿ ਬਈ ਗੱਲ ਸਾਰੀ ਇੱਥੇ ਮੁੱਕਦੀ ਹੈ ਕਿ ਵੀ he was whatever his thought process was ਕਿ ਵੀ ਉਹਨਾਂ ਨੇ whatever was available at that time, ਜਿਹੜੇ ਲੋਕਾਂ ਦਾ ਕੋਈ ideology ਸੀਗੀ ਜਾਂ thought process ਸੀਗੇ, whatever was happening at ਜੋ ਉਸ ਵਕਤ ਪ੍ਰਚਲਿਤ ਸੀਗੇ, ਉਹਨਾਂ ਨੇ ਅੱਛੀਆਂ ਚੀਜ਼ਾਂ ਜਿੱਦਾਂ ਯੋਗ ਦੀਆਂ ਅੱਛੀਆਂ ਚੀਜ਼ਾਂ ਉਹਨਾਂ ਨੂੰ ਪਸੰਦ ਸੀ। he did not ਉਹਨਾਂ ਨੇ specifically ਕੋਈ ਹਿੰਦੂਇਜ਼ਮ ਜਾਂ ਮੁਸਲਿਮਸ ਬਟ ਉਹਨਾਂ ਦੇ ਬਾਰੇ ਇਸਲਾਮ ਵਗੈਰਾ ਬਾਰੇ ਨਹੀਂ ਗੱਲ ਕੀਤੀ। ਗੱਲ ਇਹ ਸੀ ਕਿ whatever was prevalent at that time, ਜੋ ਉਸ ਵਕਤ ਚੱਲ ਰਿਹਾ ਸੀ, ਜੋ ਚੰਗਾ ਸੀ ਉਹ ਵੀ ਆਖਿਆ, ਜੋ ਉਹਨਾਂ ਦੀ ਸਮਝ ਨਹੀਂ ਸੀ ਠੀਕ ਉਹਨਾਂ ਨੇ ਉਹ ਵੀ ਆਖਿਆ। ਸੋ ਇਹਦੇ ਵਿੱਚ ਜਿਹੜੇ people who were intellectuals ਉਹਨਾਂ ਨੂੰ ਸਮਝ ਆਈ ਗੱਲ ਦੀ ਕਿ ਹਾਂ ਇਹ ਠੀਕ ਹੈ ਇਹ ਗਲਤ ਹੈ। ਸੋ ਉਸ ਵਕਤ ਦਾ whatever was the norm at that time, ਉਹਨਾਂ ਦੀਆਂ ਅੱਛੀਆਂ ਚੀਜ਼ਾਂ ਔਰ ਬੁਰੀਆਂ ਚੀਜ਼ਾਂ, ਉਹਨਾਂ ਨੂੰ ਕਿਸੇ ਮਜ਼ਹਬ ਦੇ ਨਾਲ ਕੋਈ ਤਲਕ ਨਹੀਂ ਸੀ। ਅਦਰਵਾਈਜ਼ ਉਹ ਕਿਸੇ ਪਾਸੇ ਵੀ he did not have any connection with any ਮਜ਼ਹਬ। ਉਹ ਸੋਧ ਕਰਦੇ ਸੀਗੇ। It happened so ਕਿ ਬਾਬਾ ਗੁਰੂ ਨਾਨਕ ਜੀ ਨੇ ਜਿਹੜੀਆਂ ਐਕਸਪਲੋਰੇਸ਼ਨਸ ਕੀਤੀਆਂ ਔਰ ਜਿਹੜੀਆਂ ਰੀਕਨਸਟਰਕਸ਼ਨਸ ਕੀਤੀਆਂ ਔਰ ਜਿਹੜੀਆਂ ਨਵੀਆਂ ਚੀਜ਼ਾਂ ਲੱਭੀਆਂ, ਉਹਨਾਂ ਵਿੱਚੋਂ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਮਿਡਲ ਈਸਟਰਨ ਮਜ਼ਹਬ ਦੇ ਨਾਲ ਮਿਲਦੀਆਂ ਸਨ। ਮਸਲਨ ਇੱਕ ਦਾ ਤਸੱਵਰ, ਲੇਕਿਨ ਜਿਹੜਾ ਇੱਕ ਦਾ ਤਸੱਵਰ ਵੀ ਜਿਹੜਾ ਮਿਡਲ ਈਸਟਰਨ ਰਿਲੀਜਨ ਦੇ ਵਿੱਚ ਸੀ ਉਹ ਵੀ ਤੇ ਬਹੁਤ ਡਿਟੀਰੀਓਰੇਟ ਹੋ ਚੁੱਕਿਆ ਸੀਗਾ। ਤੇ ਇਸੇ ਤਰੀਕੇ ਦੇ ਨਾਲ ਉਹਨਾਂ ਨੇ ਜਿਹੜੇ ਪੰਜਾਬ ਦੇ ਮਜ਼ਹਬ ਦੇ ਜਿਹੜੇ ਮੁਖਤਲਿਫ ਰੰਗ ਸਨ ਉਹਨਾਂ ਨੂੰ ਵੀ ਉਹਨਾਂ ਨੇ ਰੀਇੰਟਰਪ੍ਰੇਟ ਕੀਤਾ ਔਰ ਉਹਨਾਂ ਨੇ ਇਹ ਕਹਿਣ ਦੀ ਕੋਸ਼ਿਸ਼ ਕੀਤੀ ਕਿ ਇਹ ਇਸ਼ਾਰੇ ਸਨ ਮਾਜ਼ੀ ਦੇ, ਪਾਸਟ ਦੇ, ਇੱਕ ਖਾਸ ਗੱਲ ਵਾਸਤੇ, ਤੇ ਉਹਨਾਂ ਨੂੰ ਤੁਸੀਂ ਇਸ਼ਾਰੇ ਹੀ ਸਮਝੋ। ਔਰ ਉਹਨਾਂ ਨੂੰ ਇਸ਼ਾਰੇ ਸਮਝਦੇ ਹੋਏ ਅੱਜ ਤੁਸੀਂ ਜਿਹੜਾ ਹੈ ਉਹ ਅੱਜ ਤੁਸੀਂ ਇਹ ਨਤੀਜਾ ਕੱਢਣ ਦੀ ਕੋਸ਼ਿਸ਼ ਕਰੋ। ਉਹਨਾਂ ਨੇ ਕੋਈ
ਬਾਬਾ ਗੁਰੂ, ਜਿਵੇਂ ਮਦੀਆ ਨੇ ਕਿਹਾ ਨਾ, ਬਾਬਾ ਗੁਰੂ ਨਾਨਕ ਜੀ ਨੇ ਕੋਈ ਏਜੰਡਾ ਨਹੀਂ ਸੀ ਲਿਖਿਆ ਕਿ ਮੈਂ ਹਿੰਦੂਆਂ ਤੇ ਮੁਸਲਮਾਨਾਂ ਨੂੰ ਇਕੱਠਿਆਂ ਕਰਨੀ। ਉਹਨਾਂ ਦਾ ਕੋਈ ਐਸਾ ਏਜੰਡਾ ਨਹੀਂ ਸੀ ਹੈਗਾ। ਉਸ ਏਜੰਡੇ, ਉਹ ਜੋ ਉਹਨਾਂ ਨੇ ਲਿਖਿਆ, ਉਹਦੇ ਵਿੱਚੋਂ ਜੋ ਕੁਝ ਨਿਕਲਿਆ, ਉਹ ਦਾ ਤਲਕ ਮਿਡਲ ਈਸਟਰਨ ਰਿਲੀਜਨ ਨਾਲ ਵੀ ਥੋੜਾ ਬਹੁਤ ਹੋ ਸਕਦਾ ਹੈ, ਹਿੰਦੂਇਜ਼ਮ ਨਾਲ ਵੀ ਥੋੜਾ ਬਹੁਤ ਹੋ ਸਕਦਾ ਹੈ, ਯੋਗ ਨਾਲ ਬਹੁਤਾ ਹੋ ਸਕਦਾ ਹੈ, ਸਾਂਖੀਆ ਨਾਲ ਬਹੁਤਾ ਹੋ ਸਕਦਾ ਹੈ। ਲੇਕਿਨ ਇਹ ਹੈ ਕਿ ਉਹ ਉਹਨਾਂ ਦੀ ਆਪਣੀ ਕ੍ਰੀਏਟਿਵ ਇੰਡੀਵਿਜੂਅਲ ਜਿਹੜੀ ਐਫਰਟ ਹੈ, ਉਹ ਹੈਗੀ ਹੈ। ਉਹਨਾਂ ਨੇ ਕੋਈ ਏਜੰਡਾ ਨਹੀਂ ਬਣਾਇਆ, ਮਤਾ ਨਹੀਂ ਲਿਖਿਆ ਕੋਈ ਕਿ ਜੀ ਮੈਂ ਇਹ ਹੁਣ ਮਤਾ ਕਰਨਾ ਹੈ। ਜੇ ਮਤਾ ਲਿਖਿਆ ਹੁੰਦਾ, ਜੇ ਉਹਨਾਂ ਨੇ ਮਤਾ ਲਿਖਿਆ ਹੁੰਦਾ ਉਸ ਵਾਸਤੇ, ਤੇ ਉਹਨਾਂ ਤੇ ਬਾਅਦ ਸਿੱਖ ਰਾਜ ਆਇਆ, ਤੇ ਸਿੱਖ ਰਾਜ ਤੋਂ ਬਾਅਦ 1841 ਦੇ ਵਿੱਚ 1881 ਦੇ ਵਿੱਚ ਸਿੱਖਾਂ ਦੀ ਕੁੱਲ ਗਿਣਤੀ 8% ਤੇ ਨਾ ਹੁੰਦੀ। ਫਿਰ ਜਿਹੜੀ ਸਭ ਤੋਂ ਰੈਵੋਲੂਸ਼ਨਰੀ ਥਾਟ ਸੀ ਐਟ ਦੈਟ ਟਾਈਮ ਵਾਸ ਕਿ ਵੀ ਜਿਹੜੇ ਦੋ ਦੁਨੀਆ ਦਾ ਤਸੱਵਰ ਉਹਨਾਂ ਨੇ ਖਤਮ ਕੀਤਾ ਕਿ ਦੇਰ ਇਜ਼ ਨੋ ਸੱਚ ਥਿੰਗ ਐਜ਼ ਦੋ ਦੁਨੀਆ, ਕਿ ਵੀ ਇੱਕ ਜਿੱਥੇ ਇੱਕ ਰੱਬ ਬੈਠਾ ਹੈ ਇੱਕ ਦੁਨੀਆ 'ਚ, ਤੇ ਇੱਕ ਦੁਨੀਆ 'ਚ ਅਸੀਂ ਬੈਠੇ ਹਾਂ। ਇਹ ਸਭ ਤੋਂ ਵੱਡੀ ਰੈਵੋਲੂਸ਼ਨਰੀ ਉਹਨਾਂ ਦਾ ਆਈਡੀਓਲੋਜੀ ਸੀ ਐਟ ਦੈਟ ਟਾਈਮ। ਸਾਰੇ ਨਾ ਉਹ ਮਤਲਬ ਕਿ ਇਟ ਹੈਡ ਨਥਿੰਗ ਟੂ ਡੂ ਵਿਦ ਦ ਪ੍ਰੈਵਲੈਂਟ ਰਿਲੀਜਨਸ। I think कि भी that was the main revolutionary thing कि भी the difference कि भी जो है सो ये है। There is no other दुनिया ਜਿਹਦੇ ਵਿੱਚ ਰੱਬ ਬੈਠਾ ਰਾਜਾ ਬਣ ਕੇ, I think। ਹਾਂਜੀ, ਇਹ ਜਿਹੜੀ ਬਹਿਸ ਸੀ ਨਾ ਅੱਜ ਦੀ, ਇਹ ਅੱਜ ਦੀ ਬਹਿਸ ਬਹੁਤ ਜ਼ਰੂਰੀ ਸੀ, ਔਰ ਇਹਦੇ ਬਾਰੇ ਦੇ ਵਿੱਚ ਜਿਹੜੇ ਵੀ ਹੋਰ ਸਵਾਲ ਨੇ, ਉਹ ਜਿਹਦੇ ਦਿਲ ਦੇ ਵਿੱਚ ਵੀ ਕੋਈ ਹੋਰ ਸਵਾਲ ਹੈ, ਉਹ ਇਸ ਤੇ ਸਵਾਲ ਕਰੇ, ਕਿਉਂਕਿ ਇਹ ਗੱਲ ਸਾਫ਼ ਹੋਣੀ ਚਾਹੀਦੀ ਹੈ ਕਿ ਅਸੀਂ ਗੁਰੂ ਨਾਨਕ ਜੀ ਨੂੰ ਕਿਉਂ ਪੜ੍ਹ ਰਹੇ ਹਾਂ ਔਰ ਕਿਸ ਪਰਸਪੈਕਟਿਵ 'ਚ ਪੜ੍ਹ ਰਹੇ ਹਾਂ, ਔਰ ਇਹ ਗੱਲ ਸਾਫ਼ ਹੋਣੀ ਚਾਹੀਦੀ ਹੈ। ਤੇ ਮੈਂ ਤੇ ਗੁਰੂ ਨਾਨਕ ਜੀ ਨੂੰ ਦੇ ਜਪ ਜੀ ਨੂੰ ਪੜ੍ਹਨ ਦੀ ਬਜਾਏ ਸਪੀਨੋਜ਼ਾ ਦੀ ਕੋਈ ਕਿਤਾਬ ਪੜ੍ਹ ਸਕਦਾ ਹੈ, ਕਾਂਟ ਦੀ ਕੋਈ ਕਿਤਾਬ ਪੜ੍ਹ ਸਕਦਾ ਹੈ, ਵਗੈਰਾ ਵਗੈਰਾ। ਤੇ ਗੁਰੂ ਨਾਨਕ ਜੀ ਨੂੰ ਮੈਂ ਕਿਉਂ ਪੜ੍ਹ ਰਿਹਾ, ਕੀ ਲੱਭਣ ਲਈ ਪੜ੍ਹ ਰਿਹਾ, ਇਹ ਮੈਨੂੰ ਪਤਾ ਹੋਣਾ ਚਾਹੀਦਾ ਹੈ। ਸਰ ਮੇਰੇ ਹਿਸਾਬ ਸਿਰ ਤਾਂ ਪੜ੍ਹਿਆ ਜਾਵੇ ਤੇ ਸਮਝਿਆ ਜਾਵੇ। ਐਕਚੁਅਲੀ ਪਹਿਲਾਂ ਐਂਗਲ ਨਾ ਫਿੱਟ ਕੀਤੇ ਜਾਣ ਵੀ ਇਦਾਂ ਹੋਏਗਾ। ਐਕਚੁਅਲੀ ਵਾਟਐਵਰ ਕਮਸ ਆਊਟ ਕਮ। ਇਸ ਗੱਲ ਨੂੰ ਇਹ ਤੁਸੀਂ ਬਹੁਤ ਵਾਰੀ ਗੱਲ ਕਹਿੰਦੇ ਹੋ, ਅੱਜ ਇਸ ਗੱਲ ਦਾ ਫੈਸਲਾ ਵੀ ਅਸੀਂ ਕਰੀਏ। ਤੁਹਾਡਾ ਕੀ ਮਤਲਬ ਹੈ ਕਿ ਪਹਿਲੇ ਪੜ੍ਹੀਏ ਤੇ ਫਿਰ ਮਤਲਬ ਕੱਢੀਏ? ਸਰ ਮੇਰਾ ਮਤਲਬ ਇਹ ਹੈ ਕਿ ਆਪਾਂ ਨੂੰ ਪਤਾ ਨਹੀਂ ਹੈ, ਪਰ ਆਪਾਂ ਇੰਟਰਪ੍ਰੀਟੇਸ਼ਨ ਜ਼ਿਆਦਾ ਦੇਈ ਜਾਂਦੇ ਹਾਂ। ਹੁਣ ਦੇਖੋ ਬੇਸਿਕ ਜਿਹੜੀ ਸਭ ਤੋਂ ਪਹਿਲਾ ਪਾਠ ਹੈ ਆਹੀ ਹੈ, ਪਾਠ ਚਲੋ ਵਰਡ ਯੂਜ਼ ਕਰ ਰਹੇ ਹਾਂ ਆਹੀ ਹੈ, ਪਰ ਸਾਡੀ ਮੀਨਿੰਗ ਨਹੀਂ ਹੈ। ਈਵਨ ਈਸਟ ਪੰਜਾਬ ਦੇ ਵਿੱਚ ਮਤਲਬ ਨਹੀਂ ਲੋਕਾਂ ਨੂੰ ਪਤਾ ਹੈਗਾ। ਤੋ ਅਸੀਂ ਪੜ੍ਹੀਏ ਤੇ ਜੋ ਪਿਕਚਰ ਬਣਦੀ ਹੈ ਉਹ ਸਾਡਾ ਗਿਆਨ ਵਧੇਗਾ। ਐਕਚੁਅਲੀ ਮਤਲਬ ਕਿ ਜਿਵੇਂ ਹੁਣ ਰਿਲੀਜੀਅਸ ਲੋਕ ਤੇ ਇਦਾਂ ਕਰ ਹੀ ਦਿੰਦੇ ਨੇ ਵੀ ਨਹੀਂ ਇਦਾਂ ਹੈਗਾ ਵਾ, ਉਹਨੂੰ ਇਸੇ ਲਾਈਟ 'ਚ ਪੜ੍ਹੋ। ਐਕਚੁਅਲੀ ਤੇ ਉਹ ਜਿਹੜੇ ਦੂਸਰੇ ਨੇ ਕੁਛ ਜਿਹੜੇ ਬਹੁਤ ਜ਼ਿਆਦਾ ਕਮਿਊਨਿਸਟ ਓਰੀਐਂਟਡ ਨੇ, ਉਹ ਆਪਣੇ ਹਿਸਾਬ ਸਿਰ ਕਹਿ ਦਿੰਦੇ ਨੇ। ਐਕਚੁਅਲੀ ਤੇ ਮੈਨੂੰ ਲੱਗਦਾ ਆਪਾਂ ਪੜ੍ਹੀਏ ਬਿਲਕੁਲ ਬਿਨਾਂ ਕਿਸੇ ਪਹਿਲਾਂ ਪ੍ਰੀ ਨੌਲੇਜ ਦੇ ਵਿੱਚ, ਤੇ ਜੋ ਅਕਸ ਬਣ ਕੇ ਆਉਂਦਾ ਉਹਨੂੰ ਸਵੀਕਾਰ ਕਰੀਏ। ਐਕਚੁਅਲੀ ਦਿਸ ਇਜ਼ ਵਾਟ ਆਈ ਵਾਂਟਡ ਟੂ ਸੇ। ਨਹੀਂ, ਮੇਰਾ ਖਿਆਲ ਕਹਿਣ ਦਾ ਮਤਲਬ ਇਹ ਹੈ ਕਿ ਆਪਾਂ ਰਿਲੀਜੀਅਸ ਤੌਰ ਤੇ ਨਹੀਂ ਆਪਾਂ ਇਹ ਪੜ੍ਹਦੇ, ਆਪਾਂ ਮੀਨਿੰਗ ਲੈਂਦੇ ਹਾਂ, ਹਨਾ। ਤੇ
ਉਹਦਾ ਹੀ ਮੇਰਾ ਖਿਆਲ ਆਪਾਂ ਦੇਖਦੇ ਹਾਂ ਨਾ। ਰਿਲੀਜੀਅਸ ਤਾਂ ਛੱਡ ਕੇ ਆਪਣੇ ਜਿਹੜੇ ਫੋਕਸ ਹੋਣੀ ਚਾਹੀਦੀ ਸਿਰਫ ਇੰਟਰਪ੍ਰੀਟੇਸ਼ਨ, ਜੋ ਕੁਝ ਲਿਖਿਆ ਹੈ ਨਾ ਉਹਨੂੰ ਰੀਇੰਟਰਪ੍ਰੀਟ ਕਰੀਏ। ਮੇਰਾ ਖਿਆਲ ਇਹ ਠੀਕ ਰਹੇਗਾ। ਆਪਾਂ ਇਦਾਂ ਹੀ ਸਮਝ ਲਈਏ ਕਿ ਮਤਲਬ ਕਿ 15ਵੀਂ ਸੈਂਚੁਰੀ ਦੇ ਸਭ ਤੋਂ ਜਿਹੜੇ ਮਹਾਨ ਪੋਇਟ ਨੇ ਆਪਣੇ ਪੰਜਾਬੀ ਦੇ, ਉਹ ਇੱਕ ਵਰਕ ਲਿਖ ਰਹੇ ਨੇ ਤਾਂ ਆਪਾਂ ਉਹਨਾਂ ਨੂੰ ਸਮਝਣ ਦੀ ਕੋਸ਼ਿਸ਼ ਕਰ ਰਹੇ ਹਾਂ ਐਕਚੁਅਲੀ ਵਿਦ ਹਿਸਟੋਰੀਕਲ ਬੈਕਗ੍ਰਾਉਂਡ। ਦੇਖੋ ਉਹਦੇ ਵਿੱਚ ਗੱਲ ਇਹ ਹੈਗੀ ਹੈ ਸਤਿੰਦਰ ਜੀ, ਹਾਂਜੀ ਸਰ, ਉਹਦੇ ਵਿੱਚ ਇਹ ਗੱਲ ਹੈਗੀ ਹੈ ਜਿਹੜੀ ਤੁਸੀਂ ਕਹਿ ਰਹੇ ਹੋ, ਉਹਦੇ ਵਿੱਚ ਘਾਟ ਇਹ ਹੈਗੀ ਹੈ ਕਿ ਬਾਬਾ ਗੁਰੂ ਨਾਨਕ ਜੀ ਨੇ ਹੁਣ ਤੱਕ ਦੀਆਂ ਜਿਹੜੀਆਂ 19 ਪੌੜੀਆਂ ਲਿਖੀਆਂ ਨੇ, ਉਹਨਾਂ 19 ਪੌੜੀਆਂ ਦੇ ਵਿੱਚ ਆਪਣੇ ਫਲਸਫੇ ਦੀ ਇੱਕ ਐਪਿਸਟੋਮੋਲੋਜੀ ਐਸਟੈਬਲਿਸ਼ ਕੀਤੀ ਹੈ, ਇੱਕ ontology ਐਸਟੈਬਲਿਸ਼ ਕੀਤੀ ਹੈ। ਉਹ ਜਿਹੜੀ ਉਹਨਾਂ ਨੇ ਐਸਟੈਬਲਿਸ਼ ਕੀਤੀ ਹੈ ਇਹਨਾਂ 19 ਪੌੜੀਆਂ ਦੇ ਵਿੱਚ, ਅਸੀਂ ਹਰ ਵਾਰੀ ਇਹ ਤੇ ਨਹੀਂ ਕਰ ਸਕਦੇ ਕਿ ਨਵੀਂ ਪੌੜੀ ਪੜ੍ਹੀਏ ਤੇ ਉਹਨੂੰ ਐਵੇਂ ਪੜ੍ਹੀਏ ਕਿ ਜਿਵੇਂ ਪਹਿਲੀ ਪੌੜੀ ਪੜ੍ਹ ਰਹੇ। ਨਹੀਂ ਸਰ, ਉਹ ਤੇ ਬਿਲਕੁਲ ਬਿਲਟ ਅਪ ਹੀ ਹੋ ਰਹੀ ਹੈ। ਹਾਂਜੀ, ਉਹ ਤੇ ਬਿਲਡਅਪ ਹੋ ਰਹੀ ਹੈ। ਹਾਂਜੀ, ਜਿਹੜੀ ਬਿਲਡਅਪ ਹੋ ਰਹੀ ਹੈ ਉਹਦੇ ਵਿੱਚ ਤੁਸੀਂ ਜਦੋਂ ਇਹ ਕਹਿੰਦੇ ਹੋ ਨਾ ਕਿ ਜੀ ਅਸੀਂ ਪਹਿਲੇ ਤੋਂ ਸਪੋਜ਼ ਨਾ ਕਰ ਲਈਏ, ਤੇ ਤੁਸੀਂ ਅਸਲ ਦੇ ਵਿੱਚ ਇਸ ਗੱਲ ਦੇ ਉੱਤੇ ਇਤਰਾਜ਼ ਕਰ ਰਹੇ ਹੋ ਕਿ ਅਸੀਂ ਜਿਹੜੀਆਂ ਪਿਛਲੀਆਂ 19 ਪੌੜੀਆਂ ਤੋਂ ਇਲਮ ਹਾਸਲ ਕੀਤਾ ਹੈ ਉਹਨਾਂ ਨੂੰ ਅਪਲਾਈ ਨਾ ਕਰੀਏ। ਨਹੀਂ ਸਰ, ਇਦਾਂ ਨਹੀਂ ਕਹਿਣਾ ਚਾਹੁੰਦਾ ਸਰ, ਸੀਰੀਅਸਲੀ ਨਹੀਂ ਐ ਕਹਿਣਾ ਚਾਹੁੰਦਾ ਸਰ। ਉਹ ਭਾਵੇਂ ਇਦਾਂ ਲੱਗਦਾ ਹੋਏਗਾ ਤੁਹਾਨੂੰ, ਇਦਾਂ ਨਹੀਂ ਕਹਿਣਾ ਚਾਹੁੰਦਾ। ਤੁਸੀਂ ਕਹਿਣਾ ਨਹੀਂ ਚਾਹੁੰਦੇ, ਲੇਕਿਨ ਤੁਹਾਡੇ ਕੋਲੋਂ, ਤੁਹਾਡੇ ਮੂੰਹ ਚੋਂ ਨਿਕਲ ਇੰਜ ਰਿਹਾ ਹੈ। ਅੱਛਾ ਸਰ, ਮੈਂ ਪਰ ਇਹ ਨਹੀਂ ਕਹਿਣਾ ਚਾਹੁੰਦਾ ਸਰ ਐਕਚੁਅਲੀ। ਹਾਂ, ਤੁਸੀਂ ਮਤਲਬ ਇਹ ਸੋਚੋ ਕਿ ਅਸੀਂ 19 ਪੌੜੀਆਂ 'ਚ ਪਹਿਲੀ ਪੌੜੀ ਤੋਂ ਲੈ ਕੇ ਹੁਣ ਤੱਕ ਇੱਕ ਬਾਬੇ ਗੁਰੂ ਨਾਨਕ ਦੇ ਫਲਸਫੇ ਦਾ ਇੱਕ ਜਿਹੜਾ ਥੀਸਿਸ ਡਿਵੈਲਪ ਕੀਤਾ ਹੈ ਹੁਣ ਤੱਕ, ਉਹ ਅਸੀਂ ਡਿਵੈਲਪ ਕਰ ਚੁੱਕੇ ਹਾਂ। ਉਹ ਜਿਹੜਾ ਅਸੀਂ ਡਿਵੈਲਪ ਕਰ ਚੁੱਕੇ ਹਾਂ, ਹੁਣ ਜਿਹੜਾ ਅਸੀਂ ਅੱਗੇ ਪੜ੍ਹ ਰਹੇ ਹਾਂ, ਅਸੀਂ ਉਸ ਦੇ ਚਾਨਣ ਵਿੱਚ ਵੀ ਪੜ੍ਹ ਰਹੇ ਹਾਂ। ਅਸੀਂ ਹਮੇਸ਼ਾ ਹਰ ਪੌੜੀ ਨੂੰ ਪਹਿਲੀ ਪੌੜੀ ਸਮਝ ਕੇ ਨਹੀਂ ਪੜ੍ਹ ਰਹੇ। ਹਾਂਜੀ, ਇਸ ਗੱਲ ਨੂੰ ਤੁਸੀਂ ਧਿਆਨ 'ਚ ਰੱਖੋ, ਔਰ ਇਹ ਨਾ ਸਮਝੋ ਕਿ ਅਸੀਂ ਜਿਹੜੀ ਹੈ ਉਹ ਇੱਕ ਹੀ ਗੱਲ ਅਸੀਂ ਪਹਿਲੇ ਮਤਲਬ ਕੱਢ ਲੈਂਦੇ ਹਾਂ ਤੇ ਫਿਰ ਉਸ ਤੋਂ ਬਾਅਦ ਪੜ੍ਹਨੇ। ਇੰਜ ਨਹੀਂ ਹੋ ਰਿਹਾ। ਉਹ ਇੰਜ ਰਿਹਾ ਹੈ ਕਿ ਜੋ ਪਹਿਲੀਆਂ ਪੌੜੀਆਂ 'ਚ ਗੱਲਾਂ ਹੋ ਚੁੱਕੀਆਂ ਨੇ ਉਹਨਾਂ ਨੂੰ ਅਸੀਂ ਆਪਣੇ ਜ਼ਿਹਨ 'ਚ ਰੱਖ ਕੇ ਤੇ ਨਵੀਂ ਪੌੜੀ ਨੂੰ ਪੜ੍ਹ ਰਹੇ ਹੁੰਦੇ ਹਾਂ। ਉਹ ਤੁਹਾਨੂੰ ਲੱਗਦਾ ਇੰਜ ਵਾ ਜਿਵੇਂ ਕਿ ਅਸੀਂ ਪਹਿਲੇ ਮਤਲਬ ਕੱਢ ਲਿਆ, ਕਿਉਂਕਿ ਅਸੀਂ ਪਿਛਲੀ ਜਿਹੜੀਆਂ ਪੌੜੀਆਂ ਨੇ ਉਹਨਾਂ ਦੇ ਵਿੱਚ ਜਿਹੜਾ ਇਲਮ ਸਾਨੂੰ ਮਿਲਿਆ ਸੀ ਉਹਨੂੰ ਅਸੀਂ ਆਪਣਾ ਕੀ ਕਹਿਣਾ ਚਾਹੀਦਾ ਹੈ, ਟੇਕਨ ਫਾਰ ਗ੍ਰਾਂਟਡ ਲੈ ਰਹੇ ਹੁੰਦੇ ਆ ਕਿ ਇਹ ਤਾਂ ਸਾਨੂੰ ਸਾਰਿਆਂ ਨੂੰ ਪਤਾ ਹੀ ਆ ਨਾ। ਮਤਲਬ ਇਹ ਹੈ ਨਾ ਕਿ ਹੁਣ ਤੁਸੀਂ ਫਰਜ਼ ਕਰੋ ਫਿਜ਼ਿਕਸ ਦੀ ਇੱਕ ਕਿਤਾਬ ਪੜ੍ਹ ਰਹੇ ਹੋ, ਤੇ ਤੁਸੀਂ ਪਹਿਲੇ ਚੈਪਟਰ ਤੋਂ ਸ਼ੁਰੂ ਕੀਤੀ ਹੈ ਫਿਜ਼ਿਕਸ ਦੀ ਕਿਤਾਬ, ਤੇ ਤੁਸੀਂ 15-20 ਚੈਪਟਰ ਉਹਦੇ ਪੜ੍ਹ ਲਏ ਨੇ, ਤੇ ਜਿਹੜੇ 15ਵੇਂ-20ਵੇਂ ਚੈਪਟਰ ਤੇ ਤੁਹਾਡੇ ਨਾਲ ਨੇ ਉਹਨਾਂ ਨੂੰ ਪਿਛਲੇ 13-14 ਚੈਪਟਰ ਜਿਹੜੇ ਨੇ ਉਹ ਯਾਦ ਨੇ, ਤੇ ਉਹਨਾਂ ਨੂੰ ਪਤਾ ਹੈ ਕਿ ਉਹਨਾਂ ਦੇ ਵਿੱਚ ਕੀ ਕਿਹਾ ਗਿਆ ਸੀ। ਤੇ ਜੇ ਹੁਣ 15ਵੇਂ ਚੈਪਟਰ ਤੇ ਜਾ ਕੇ ਤੁਸੀਂ ਕਹੋ ਕਿ ਜੀ ਫਿਰ ਪਹਿਲੇ ਚੈਪਟਰ ਵਾਲੀ ਗੱਲ ਤੋਂ ਹੀ ਸ਼ੁਰੂ ਕਰੋ, ਤੇ ਉਹ ਤੇ ਨਹੀਂ ਨਾ ਹੋ ਸਕਦਾ ਫਿਰ। ਹਾਂਜੀ, ਨਹੀਂ ਸਰ, ਉਹ ਨਹੀਂ, ਇਦਾਂ ਨਹੀਂ ਕਿਹਾ ਜਾਇਆ। ਮੈਨੂੰ ਜਦੋਂ ਪੁਆਇੰਟ ਆਏਗਾ ਸਪੈਸੀਫਿਕਲੀ ਤਾਂ ਉਦੋਂ ਮੈਂ ਤੁਹਾਨੂੰ ਰੇਜ਼ ਕਰਾਂਗਾ ਕਿ ਇੱਥੇ ਮੈਂ ਕਹਿਣਾ ਚਾਹੁੰਦਾ ਸੀਗਾ
ਪਰ ਉਹ ਪਤਾ ਨਹੀਂ ਕਿੱਦਾਂ ਮਿਸ ਇੰਟਰਪ੍ਰੀਟ ਹੋ ਰਿਹਾ ਹੈਗਾ। ਇੱਕ ਗੱਲ ਇਸ ਤਰ੍ਹਾਂ ਹੈ ਨਾ ਕਿ ਜਿਹੜਾ ਮੂਲ ਮੰਤਰ ਹੈ, ਤੁਸੀਂ ਸਮਝੋ ਇੱਕ ਬਿਲਡਿੰਗ ਬਣ ਰਹੀ ਹੈ ਨਾ, ਜਿਹੜਾ ਮੂਲ ਮੰਤਰ ਹੈ ਉਹ ਤਾਂ ਫਾਊਂਡੇਸ਼ਨ ਪੈ ਗਈ ਨਾ, ਤੇ ਫਿਰ ਜਿਹੜਾ ਇੱਕ ਇੱਕ ਪੌੜੀ ਆਉਂਦੀ ਹੈ ਉਹਨੂੰ ਸਮਝੋ ਕਿ ਇੱਕ ਇੱਟਾਂ ਦੀ ਲਾਈਨ ਚੱਲਦੀ ਹੈ, ਉਹ ਇੱਕ ਇੱਟਾਂ ਦੀ ਲਾਈਨ ਚਲਾਤੀ, ਤੇ ਅਗਲੀ ਜਿਹੜੀ ਪੌੜੀ ਆਣੀ ਆ ਉਹਨੂੰ ਉਹ ਥੱਲੇ ਵਾਲੀ ਲਾਈਨ ਦੀ ਮਜ਼ਬੂਤੀ ਦੇ ਜਾਂ ਥੱਲੇ ਵਾਲੀ ਫਾਊਂਡੇਸ਼ਨ ਦੇ ਹੋਣ ਕਰਕੇ ਹੀ ਉਹ ਦੂਜੀ ਲਾਈਨ ਪੈਣੀ, ਔਰ ਫਿਰ ਉਹ ਤੀਜੀ ਲਾਈਨ ਪੈਣੀ, ਏਦਾਂ ਹੀ ਬਿਲਡਿੰਗ ਬਣਨੀ ਆ। ਪਰ ਉਹਦੇ ਲਈ ਜਿਹੜੀਆਂ ਪਿੱਛੇ ਗਈਆਂ ਲਾਈਨਾਂ ਆਫ ਇੱਟਾਂ ਨੇ ਉਹ ਜ਼ਰੂਰੀ ਨੇ, ਉਹ ਤਾਂ ਹੀ ਅਸੀਂ ਅਗਲੀ ਇੱਟ ਰੱਖ ਸਕਦੇ ਹਾਂ, ਜਦ ਤੱਕ ਉਹਦੀ ਬਿਨਾਂ ਤੇ ਹੀ ਅਸੀਂ ਅਗਲੀ ਇੱਟ ਰੱਖ ਸਕਦੇ ਹਾਂ। ਜਦ ਤੱਕ ਨਹੀਂ ਉਹ ਨਹੀਂ, ਮੇਰੇ ਹਿਸਾਬ ਸਿਰ ਮੈਂ ਨਹੀਂ ਉਸ, ਇਹ ਤਾਂ ਆਬਵੀਅਸਲੀ ਆਪਾਂ ਪੜ੍ਹ ਰਹੇ ਹਾਂ, ਇਸੇ ਤਰ੍ਹਾਂ ਹੀ ਪੜ੍ਹਿਆ ਜਾਂਦਾ ਹੈ, ਤਾਂ ਇਸ ਤੋਂ ਇਲਾਵਾ ਕੋਈ ਹੋਰ ਮੈਥਡ ਵੀ ਨਹੀਂ ਹੈਗਾ ਐਕਚੁਅਲੀ, ਤੇ ਇਹ ਨਹੀਂ ਹੈ ਮੇਰਾ ਕਹਿਣ ਦਾ ਭਾਵ। ਚਲੋ ਮੈਂ ਆਈ ਵਿਲ ਪੁੱਟ ਇਟ ਇਨ ਬੈਟਰ ਵਰਡਸ। ਆਈ ਥਿੰਕ ਸਤਿੰਦਰ ਜੀ ਮੇ ਬੀ ਆਈ ਮਾਈਟ ਬੀ ਕਿ ਵੀ ਇਹ ਸੋਚਦੇ ਨੇ ਕਿ ਜਿੱਥੇ ਕਦੇ ਕੋਈ ਇਦਾਂ ਦਾ ਰੂਹਾਨੀ ਗੱਲ ਆਵੇ ਜਾਂ ਇਲਾਹੀ ਗੱਲ ਆਵੇ, ਕੋਈ ਉਹਨੂੰ ਉਸ ਤਰ੍ਹਾਂ ਹੀ ਦੇਖਿਆ ਜਾਵੇ ਜਿਸ ਤਰ੍ਹਾਂ ਉਹਨਾਂ ਦੇਖਿਆ, ਰਾਈਟ? ਉਹਨੂੰ ਬਿਲਕੁਲ ਪ੍ਰੈਕਟੀਕਲੀ ਨਾ ਦੇਖਿਆ ਜਾਵੇ, ਰਾਈਟ? ਉਹਦੇ ਚ ਥੋੜੀ ਜਿਹੜੀ ਸਪਿਰਿਚੁਅਲਿਟੀ ਦੀ ਜੇ ਗੱਲ ਆਵੇ ਤੇ ਉਹਨੂੰ ਸਪਿਰਿਚੁਅਲਿਟੀ ਨਾਲ ਵੇਖਿਆ ਜਾਵੇ ਜੀ। ਜਦੋਂ ਅਸੀਂ ਇਹ ਗੱਲ ਪਹਿਲੀ ਪੌੜੀਆਂ ਦੇ ਵਿੱਚ ਜਿਹੜੀ ਹੈ ਉਹ ਸਾਰਿਆਂ ਨੇ 19 ਪੌੜੀਆਂ ਪੜ੍ਹ ਕੇ ਤੇ ਅਸੀਂ ਇੱਕ ਅੰਡਰਸਟੈਂਡਿੰਗ ਸਾਡੀ ਬਣ ਗਈ ਕਿ ਗੁਰੂ ਨਾਨਕ ਜੀ ਦਾ ਇੱਕ ਸੰਸਾਰ ਦਾ ਕੀ ਮਤਲਬ ਹੈਗਾ, ਤੇ ਇੱਕ ਸੰਸਾਰ ਦੇ ਵਿੱਚ ਦੇ ਨੂੰ ਉਹ ਕਿਵੇਂ ਡਿਫਾਈਨ ਕਰਦੇ ਨੇ, ਉਹਦੇ ਕੀ ਪੱਖ ਲੈਂਦੇ ਨੇ। ਜਦੋਂ ਅਸੀਂ ਉਹ ਗੱਲ ਸਮਝ ਲਈ ਹੈ ਤੇ ਫਿਰ ਜੇ ਅਸੀਂ 20ਵੀਂ ਪੌੜੀ ਤੇ ਜਾ ਕੇ ਤੇ ਅਸੀਂ ਇਹ ਕਹੀਏ ਕਿ ਜੀ ਹੋ ਸਕਦਾ ਉਹ ਤੇ ਆਮ ਹਿੰਦੂਆਂ ਵਾਲੇ ਭਗਵਾਨ ਦੀ ਗੱਲ ਕਰ ਰਹੇ ਹੋ, ਤੇ ਫਿਰ ਉਹ ਗੱਲ ਗਲਤ ਹੋ ਜਾਂਦੀ ਹੈ ਨਾ, ਕਿਉਂਕਿ ਇੱਕ ਫੈਸਲਾ ਜਿਹੜਾ ਅਸੀਂ ਪਹਿਲੇ ਕਰ ਚੁੱਕੇ ਹਾਂ, ਹੁਣ ਅਸੀਂ ਦੁਬਾਰਾ ਤੋਂ ਉਸ ਫੈਸਲੇ ਨੂੰ ਰੱਦ ਕਰਕੇ ਫਿਰ ਮੁੜ ਤੋਂ ਸ਼ੁਰੂ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਇੰਜ ਤਾਂ ਨਹੀਂ ਨਾ ਹੋ ਸਕਦਾ। ਠੀਕ ਹੈ ਸਰ, ਠੀਕ ਹੈ। ਮਤਲਬ ਇਹ ਹੈ ਕਿ ਸਿਰਫ ਇਹ ਨਹੀਂ ਹੈ ਕਿ ਇਹ ਇੰਤਜ਼ਾਰ ਕਰਿਆ ਕਰੋ ਤੁਸੀਂ ਕਿ ਅਗਲੀ ਪੌੜੀ ਜਿਹੜੀ ਹੈ ਉਹ ਪੜ੍ਹੀ ਜਾਣੀ ਹੈ ਔਰ ਕਿਵੇਂ ਪੜ੍ਹੀ ਜਾਣੀ ਹੈ ਔਰ ਉਹਦੇ ਕੀ ਮਤਲਬ ਨੇ। ਮੇਰਾ ਤੁਹਾਨੂੰ ਮਸ਼ਵਰਾ ਇਹ ਹੋਏਗਾ ਕਿ ਤੁਸੀਂ ਜਿਹੜੀਆਂ ਪਹਿਲੀਆਂ ਪੌੜੀਆਂ ਪੜ੍ਹੀਆਂ ਗਈਆਂ ਨੇ ਉਹਨਾਂ ਨੂੰ ਵੀ ਦੁਹਰਾਉਂਦੇ ਰਿਹਾ ਕਰੋ ਔਰ ਉਹਨਾਂ ਵਿੱਚ ਯਾਦ ਰੱਖਣ ਦੀ ਕੋਸ਼ਿਸ਼ ਕਰੋ ਕਿ ਕੀ ਆਰਗੂਮੈਂਟਸ ਬਾਬਾ ਗੁਰੂ ਨਾਨਕ ਜੀ ਨੇ ਦਿੱਤੇ ਨੇ ਔਰ ਜਿਹੜੀ ਨਵੀਂ ਪੌੜੀ ਆਉਣੀ ਹੈ ਉਹਨਾਂ ਦਾ ਕੀ ਤੁਲਕ ਬਣੇਗਾ ਇਹ ਜਿਹੜੇ ਪੁਰਾਣੇ ਆਰਗੂਮੈਂਟ ਦਿੱਤੇ ਗਏ ਨੇ। ਲੇਕਿਨ ਡਾਕਟਰ ਸਾਹਿਬ ਸਾਰਿਆਂ ਦੀ ਲਰਨਿੰਗ ਜਿਹੜੀ ਹੈ ਮਤਲਬ ਇਹਦੇ ਵਿੱਚ ਤੁਸੀਂ ਪੈਸਿਵ ਰਿਸੀਵਰ ਨਾ ਬਣੋ ਮੇਰੇ ਲੈਕਚਰਾਂ ਦੇ, ਬਲਕਿ ਇਹਦੇ ਵਿੱਚ ਤੁਸੀਂ ਐਕਟਿਵ ਪਾਰਟਿਸਿਪੈਂਟ ਬਣੋ ਕਿ ਤੁਸੀਂ ਵੀ ਪਿਛਲੀ ਪੌੜੀਆਂ ਦੇ ਮਾਇਨੇ ਜਿਹੜੇ ਨੇ ਉਹਨਾਂ ਨੂੰ ਦੁਬਾਰਾ ਤੋਂ ਦੇਖੋ ਤੇ ਫਿਰ ਜਿਹੜੀ ਨਵੀਂ ਪੌੜੀ ਆਵੇ ਤੇ ਫਿਰ ਉਹਦੇ ਮਾਇਨੇ ਅਸੀਂ ਰਲ ਕੇ ਕੱਢੀਏ। ਠੀਕ ਹੈ ਡਾਕਟਰ ਸਾਹਿਬ ਜੀ। ਠੀਕ ਹੈ ਜੀ, ਬਿਲਕੁਲ ਠੀਕ ਸਰ। ਓਕੇ ਜੀ, ਫਿਰ ਅੱਜ ਦੀ ਮਹਿਫਲ ਖਤਮ ਕਰਨੇ ਆ। ਠੀਕ ਹੈ ਸਰ, ਅਗਲੀ ਵਾਰੀ ਮਿਲਾਂਗੇ। ਚਲੋ ਠੀਕ ਹੈ ਜੀ। ਠੀਕ ਡਾਕਟਰ ਸਾਹਿਬ, ਬੰਦ ਕਰ ਦੋ ਰਿਕਾਰਡਿੰਗ ਸਰ। ਬੰਦ ਵੀ ਸ਼ਾਇਦ ਮੈਂ ਹੀ ਕਰਨੀ ਹੈ। ਜੀ ਤੁਸੀਂ ਕਰਨੀ। ਹਾਲੇ ਨਹੀਂ ਹੋਈ।